ਕੀ ਕਰਾਂ, ਮੁੱਠੀਆਂ ਤਾਂ ਭਰਦਾ ਪਿਆ। ਪੈਰ ਦਬਾ ਨਾ ਸਹੀ ਤਰੀਕੇ ਨਾਲ। ਵੇਦਾ ਕਿਦਾਈਓ ਆ ਤਾਂ ਕੰਮ ਕਿਦਾਈ ਹੁੰਦਾ ਹੈ। ਉਸ ਦੇ ਮੈਂ ਮਾਰ ਕਿਉਂ ਨਾ ਗਿਓ, ਜਿਸ ਦੇ ਤੁਹਾਡੇ ਹਲ ਪਰਨੀਵਣ ਦੇ ਬਾਰੇ ਮੈਂ ਸੋਚਿਆ ਵੀ ਆ। ਇੱਕ ਸਹੁਰਾ ਹੈ ਮੇਰਾ, ਉਹਦਾ ਵੀ ਇਹੋ ਕੰਮ ਹੈ। ਲੱਤ ਤੇ ਲੱਤ ਧਰ ਕੇ ਬੈਠਾ ਹੁੰਦਾ, ਮੁਬਸ਼ਰ ਪਾਣੀ ਪੀਵਾ, ਮੁਬਸ਼ਰ ਐਂ ਕਰ, ਮੁਬਸ਼ਰ ਇਹ ਕੰਮ ਧੰਦਾ ਵਿੱਚ ਕੋਈ ਤੇ ਨਾ। ਤੈਨੂੰ ਕਾਈ ਵਾਸਤੇ ਅਸੀਂ ਰੱਖਿਆ, ਇਸੇ ਕੰਮ ਵਾਸਤੇ ਤੈਨੂੰ ਘਰ ਜਮਾਈ ਰੱਖਿਆ ਹੈ। ਮੈਨੂੰ ਪਤਾ ਹੁੰਦਾ ਨਾ ਬਈ ਘਰ ਜਵਾਈ ਦੀ ਆ ਇੱਜ਼ਤ ਹੁੰਦੀ ਹੈ। ਮਜ਼ਾਰ ਖਾ ਕੇ ਮਰ ਜਾਵਣਾ ਹੀ, ਮੈਂ ਸ਼ਾਦੀ ਕੋਈ ਨਾ ਹੀ ਕਰਨੀ। ਮੇਰਾ ਵੀ ਅਕਲ ਤੈਨੂੰ ਕੋਈ ਨਾ ਪਤਾ ਅੱਗੇ ਪਹਿਲੇ ਕੋਈ ਨਾ ਹੀ ਸੋਚਿਆ। ਹਾਂ ਤੂੰ ਪਹਿਲੇ ਕੋਈ ਨਾ ਸੋਚਿਆ। ਮੇਰੀ ਗੱਲ ਸੁਣ ਲੈ, ਤੈਨੂੰ ਮੈਂ ਗੱਲ ਕੀਤੀ ਹੈ ਕਿ ਮੈਂ ਤੇ ਹਿੱਕਾ ਦੀ ਇੱਕ ਦੀ ਹੈ ਤੇ ਖਬਰਦਾਰ ਉਹਨੂੰ ਕਾਈ ਕਿਸੇ ਕਿਸਮ ਦੀ ਡਾਟੂ ਗੱਲ ਕੀਤੀ ਆਈ ਤਾਂ ਨਹੀਂ ਤਾਂ ਮੈਂ ਤੇਰਾ ਚੰਨ ਛੇਕ ਲਈ ਸੰਗਿਆ। ਮੈਂ ਇਸ ਵਾਸਤੇ ਘਰ ਜਵਾਈ ਬਣਾਇਆ ਬਾ ਮੇਰੇ ਧੰਦੇ ਤੂੰ ਕਰੇ ਸੇ। ਤੂੰ ਇੱਥੇ ਘਰ ਬੈਠਾ ਨਾ, ਮੈਨੂੰ ਪਾਣੀ ਹੈ, ਪਾਣੀ ਦਾ ਘੁੱਟ ਪਿਆ ਹੈ ਪਾਣੀ ਦਾ ਘੁੱਟ ਵੀ ਤੋ ਮੈਨੂੰ ਪੀਵਾਵਣਾ ਹੀ ਉਹ ਤੇ ਟੱਪੇ ਨੂੰ ਪਾਣੀ ਪਿਵਾ ਮਿੰਟ ਮਾਰ ਤੇ ਤੂੰ ਧੰਦੇ ਕਰਨਾ। ਤੁਸੀਂ ਇੱਥੇ ਬੈਠੋ ਆ, ਤੂੰ ਪਾਣੀ ਲਿਆ ਕੇ ਦੇ ਸੂ। ਭਾਂਡੇ ਧੋਤੇ ਨਹੀਂ। ਧੋਤੇ ਪੈਣੋ। ਇਹ ਸਾਰੀਆਂ ਜ਼ਿੰਮੇਵਾਰੀਆਂ ਤੇਰੀਆਂ। ਮੈਂ ਇਸ ਵਾਸਤੇ ਤੈਨੂੰ ਘਰ ਜਵਾਈ ਬਣਾਇਆ ਵੀ ਮੇਰੀ ਧੀ ਨੂੰ ਸੁੱਖ ਹੋਵੇ, ਨਾਲੇ ਮੇਰੀ ਅੱਖੀ ਦੇ ਅੱਗੇ ਰਵੇ। ਸਮਝ ਆ ਗਈ? ਚਾਚੂ ਜੀ ਹੁਣ ਜਿਹੜਾ ਬੈਸ ਨਾ ਕੰਮ ਕਰ, ਅਗੂ ਗੱਲਾਂ ਨਾ ਕਰ, ਚੱਲ ਪਾਣੀ ਦੇ ਸੂ। ਹਲਾ ਜਿਹੜਾ ਕੰਮ ਵੀ ਹੋਵੇ ਹਾਂ, ਘਰ ਦਾ, ਹਾਂ। ਮੈਂ ਐਂ ਨਹੀਂ ਕਰਦਾ। ਕਦੀ ਤੁਹਾਨੂੰ ਕੋਈ ਗਿਲਾ ਉਲਾ ਮੰਢਿਆ ਹੋਵੇ ਤਾਂ ਮੋੜ ਤੁਸੀਂ ਗੱਲ ਕਰੋ। ਮੇਰਾ ਪੁੱਤ ਇਹ ਗੱਲਾਂ ਪਹਿਲੇ ਮੈਂ ਤੇਰੇ ਨਾਲ ਟੁਕੀਆਂ ਹੋਈਆਂ। ਬਸ ਆ ਘਰ ਦਾ ਧੰਦਾ ਵੀ ਸਾਰਾ ਕਰਨਾ ਹੀ, ਬਾਹਰ ਜਿਹੜਾ ਮਾਲ ਮੂਲ ਦਾ ਉਹ ਵੀ ਤੋਏ ਕਰਨਾ ਹੀ, ਮੋਟਰ ਦੀ ਵੀ ਤੇਰੀ ਜ਼ਿੰਮੇਵਾਰੀ ਹੈ। ਤੇ ਮੈਂ ਹੁਣ ਵੇਖ ਲੈ ਉਦੋਂ ਧੱਕੇ ਲਾਏ ਕੇ ਤੇਰੀ ਵਜ੍ਹਾ ਤੋਂ ਆਇਆ, ਹਾਲਾਂਕਿ ਜ਼ਿੰਮੇਵਾਰੀ ਤੇਰੀ ਆ। ਗੱਲ ਪਹਿਲੇ ਮੁੱਕੀ ਹੋਈ ਆ ਨਾ ਤੇਰੇ ਨਾਲ। ਹੁਣ ਅਗਾਂ ਤੂੰ ਆ ਕਹੀ ਪਈ ਆ ਮੋਟਾ ਰਹੀ, ਪਾਣੀ ਦਾ ਘੁੱਟ ਮੈਨੂੰ ਪੀਵਾ ਤੇ ਟੁੱਕਾ ਲੱਗਣਾ ਖਾਦਾ ਹੀ ਛੋਰੇ। ਖਾਦਾ ਹੈ ਬਹੁ ਲੇਟ ਆਈ, ਰੋਟੀ ਪਕਾਈ ਸ, ਪਤਾ ਨਹੀਂ ਕੀ ਕਰੇ। ਕੀ ਮੋੜ ਕਰੇਂਦਾ ਰਿਹਾ ਤੂੰ? ਆਟਾ ਗੁੰਨਿਆ, ਹਾਂ ਮੋੜੋਂ ਨੂੰ ਝੱਟ ਲੱਗ ਜਾਂਦਾ ਹੈ। ਅੱਛਾ ਉਸ ਤੋਂ ਪਿੱਛੇ ਰੋਟੀਆਂ ਪਕਾਈਆਂ, ਸਾਲਣ ਪਕਾਇਆ ਹਲਾ। ਤੇ ਮੈਡਮ ਦੇ ਅੱਗੂ ਲਿਆ ਕੇ ਧਰੀ। ਮੈਂ ਤਾਂ ਹੁਣ ਨੌਕਰ ਹੋਇਆ, ਤੁਹਾਡਾ ਜਵਾਈ ਤਾਂ ਕੋਈ ਨਾ ਹੋਇਆ ਨਾ। ਜਿਹੜੇ ਜਵਾਈ ਹੁੰਦੇ ਨੇ ਨਾ ਰਲਾਵੇਂ, ਉਹ ਮੇਰਾ ਬਹੁਤ ਨੌਕਰ ਹੀ ਹੁੰਦੇ ਨੇ। ਸਮਝ ਆ ਗਈ? ਇਹ ਗੱਲ ਆ ਨੌਕਰਾਂ ਨਾ ਕੀਤੀ ਕਰ। ਕੁਝ ਤੁਸੀਂ ਵੀ ਇਹਨੂੰ ਸਮਝਾਓ ਨਾ ਬਈ ਮੈਂ ਇਹਦਾ ਮੀਆਂ। ਹੁਣ ਤੂੰ ਗੱਲਾਂ ਮੀਆਂ- ਚੱਕ ਜਿਵੇਂ ਕਰੇਂਦਾ ਤੂੰ ਪਿਆ ਮੀਆਂ ਸਿਰਫ ਉੱਤਾਂ ਤਾਈਏ ਜਿੱਤਾ ਤੇ ਨਿਕਾਹ ਤੇਰੇ ਨਾਲ ਹੈ, ਸਿਰਫ ਨਾਂ ਦਾ ਮੀਆਂ ਤੂੰ ਹੈ। ਸਮਝ ਆ ਗਈ? ਉਹ ਤਾਂ ਇੱਥੇ- ਮੈਨੂੰ ਦਿਸਦਾ ਪਿਆ ਹੋਇਆ। ਹਾਂ ਬਸ ਧੰਦਾ ਕਰਨਾ ਹੀ ਇੱਥੇ ਤਾਂ ਇੱਥੇ ਰਹਿਣਾ ਹੈ। ਲੈ ਕੰਮ ਇਹਦੇ ਵੇਖ ਲਾ। ਲੈ ਕੋ ਛੋਰੇ ਤੂੰ ਤਾਂ ਨੂੰ ਕਰਾਂਦੀ ਕੰਮ। ਨਹੀਂ ਕੋ ਨਹੀਂ। ਤੋ ਮੇਰਾ ਪੁੱਤ ਮੇਰੇ ਜਿੰਦਿਆਂ ਮੰਜੀ ਤੂੰ ਹੇਠਾਂ ਨਹੀਂ ਲਾਣਾ। ਸਮਝ ਆ ਗਈ? ਇਹ ਜ਼ਿੰਮੇਵਾਰੀ ਇਸ ਦੀ ਹੈ। ਇਹਨੂੰ ਆਖਿਆ ਪਹਿਲੇ ਸੋਚ ਲਾ। ਹੈ ਪਾਣੀ। ਇਲਾ ਰੱਖਿਆ कपड़े उदू वेख ला उस की हो जाए पाए होन ओ यो तू का थिगड़ी का होर वटाला थिगड़ी कम वाली पा ऐ मालूम होंदा कि तू जाऊंगा शहर। ਨਹੀਂ ਜੀ, ਅੱਗੇ ਤੁਸੀਂ ਬੜਾ ਮੈਨੂੰ ਬੋਸਕੀ ਦਾ ਸੂਟ ਲੈ ਕੇ ਦਿੱਤਾ ਹੋਇਆ ਵੀ ਜਿਹੜਾ ਤਰਕਦਾ ਪਿਆ। बॉस की ਬੋਸ ਕੀ ਕੋ ਨੂੰ ਪਾਵਣ ਆਇਆ, ਕੰਮ ਵਾਸਤੇ ਤੈਨੂੰ ਘਰ ਜਮਾਈ ਰੱਖਿਆ ਆਇਆ। छोरा ते एक दसा मेरा दिल आंदा पर मैं इथे तेनु चाट भी नहीं मार सकदा। पर मिलो काक से मियां जवाई अपना घर बाया से तो हुन चाटा मरेंदा। इस गल तू होर जेड़ा मेरा जिवें तू काम करेना है ना, मैनू बिल्कुल बंदा ही ना, पर मेरी हुन मजबूरी है। ਪਿੱਛੇ ਹੁਣ ਰਾਹ ਕੀ ਗਿਆ ਈ, ਉਹ ਚਾਟਾ ਹੀ ਮਾਰਦੀਆਂ ਹੀ ਨੇ। ਉਹ ਵੀ ਮਾਰ ਲਿਓ, ਬਰਦਾਸ਼ਤ ਤਾਂ ਕਰਨੀਆਂ ਹੋਈਆਂ। नहीं हुन असीं चाटा तेन कोई नहीं मरेंदे, पर जेड़ी जेड़ी गल लिख के दित्ती होई है ओ हुन पूरी करनी आई। समझ आ गई? ਭੁਗੇਂਦਾ ਪਿਆ। मैं पे जाना माल आ सिर्फ मैं जाके ध्यान मारना, पट्ठे उन्होंने आप गतने ते नाले उन्होंने छां ते भी बनने। समझ आ गई? मैं सिर्फ फेरा मार के आंदा पिया। ਠੀਕ ਹੈ, ਜਿਵੇਂ ਤਰ੍ਹਾਂ ਤੂੰ ਮੇਰੀ ਇੱਜ਼ਤ ਕਰਦੀ ਹੈ ਨਾ, ਹੈ ਐਵੇਂ ਪਿਓ ਦੀ ਵੀ ਤੋਂ ਐਵੇਂ ਹੀ ਇੱਜ਼ਤ ਕਰਨੀ ਹੈ। ਪਈ ਹੋਈ ਵੇਖ, ਚਲੋ ਮੇਰਾ ਤਾਂ ਸ਼ਰਮ ਆਇਆ ਅੱਗੇ ਕੋਈ ਨੇ, ਤੇ ਪਿਓ ਦਾ ਤਾਂ ਸ਼ਰਮ ਆਇਆ ਕਰ ਲਿਆ ਕਰ। ਹੈਂਡ ਫਰੀਆਂ ਤੋਂ ਕੰਨ ਦੇ ਵਿੱਚ ਤੁਨੀਆਂ ਹੋਈਆਂ, ਸਿਰ ਤੂੰ ਲਾਇਆ ਹੋਇਆ ਹੀ ਤੇ ਪਿਓ ਦੇ ਸਾਹਮਣੇ ਪੈਰ ਸਿਰ ਨਾ ਖਾ, ਮੇਰਾ ਪੈਰ ਦਬਾ, ਪੈਰ ਦਬਾ। ਉਹ ਮੇਰਾ ਪਿਓ ਵੇ ਠੀਕ ਹੈ। ਜਿੰਜ ਉਸ ਮੈਨੂੰ ਪਿਆਰ ਇਤਫਾਕ ਨਾਲ ਰੱਖਿਆ ਹੈ ਨਾ, ਇੰਜ ਇੱਜ਼ਤ ਨਾਲ ਨੌਕਰ ਬਣ ਕੇ ਤੇ ਮੈਨੂੰ ਰੱਖ। ਮੈਂ ਤੁਹਾਡੇ ਕੋਲ ਤਨਖਾਹ ਕੋਈ ਨਹੀਂ ਲੈਂਦਾ ਪਿਆ, ਨਾ ਮੈਂ ਕੋਈ ਤੁਹਾਡਾ ਮੁਲਾਜ਼ਮ ਆ। ਉਹ ਘਰ ਜਵਾਈਆਂ ਗੱਲਾਂ ਨਹੀਂ ਉਹ ਤੇ ਘਰ ਜਵਾਈਆਂ ਤਾਂ ਕੀ ਕਿਹੜੇ ਮੁਸੀਬਤ ਤੇ ਮੈਂ ਪਾਏ ਗਿਆ। ਤੇ ਇਸੇ ਵਾਸਤੇ ਤੈਨੂੰ ਅਸੀਂ ਘਰ ਜਮਾਈ ਦਿਲ ਰੱਖਿਆ ਤਾਂ ਆਂਦਾ ਹੈ। ਵੀ ਤੇਰੀ ਕੰਨੀ ਘੋਟ ਛੱਡਾਂ ਘਰ ਜਵਾਈ।
ਆ ਠੋਠ ਕਰਦਾ ਹੀ ਮੇਰਾ ਪਈ ਰਹਾ तू क्रेसें दा काम दसी। शादी नहीं कीती मेरे नाल शादी कीती है मैं कोई सिरे अजाब नहीं चाड़िया क्रेसें दा करे सेंदा आ जा ਲੈਣ ਦੇ ਮੇਰੇ ਪਿਓ ਨੂੰ ਤੈਨੂੰ ਮੈਂ ਦੱਸੇ ਨਾ ਇੱਥੇ ਮੈਂ ਤੈਨੂੰ ਨਾ ਇਹ ਸਾਰੇ ਵਾਲ ਸਿਖਾਈ ਸਾਂ ਬਾਹਰ ਮੁੱਠੀ ਬਾਹਰੋ ਨਿਕਾਹ ਤੋਂ ਮੇਰੇ ਨਾਲ ਕੀਤਾ ਮੈਂ ਕੋਈ ਨਹੀਂ ਕੀਤਾ ਹੱਥ ਰੜੀ ਕੱਢੀ ਇਹਨੇ ਮੇਰੀ ਮੈਨੂੰ ਵੀ ਸ਼ੌਕ ਚੜਿਆ ਹੋਇਆ ਪਰਨੀਵਣ ਦਾ ਹੁਣ ਲਾਂਦਾ ਨਹੀਂ ਪੈਸਾ मुट्ठी भर नहीं जो ओ मुट्ठी भर की वे नहीं है कौन ओए आ वाजे तो एक हाथ कड़ी ते दूई सौड़ी ਇਹ ਕੀ ਆਂਦਾ ਪਿਆ ਓਏ ਕਰਮਾ ਲਿਆ ਇੱਥੇ ਭਾਵੇਂ ਨਾ ਇੱਥੇ ਆ ਪੁੱਤੂ ਆਉਂਦਾ ਹੀ ਸਾਲਾ ਜਾਂ ਸਹੁਰਾ ਉਹ ਮੇਰੀ ਇਹ ਵਿਦਾਨਤ ਲਈ ਸੇ ਤੇ ਆਪਣੀ ਇੱਥੇ ਤਬਾਹ ਤੇਰੀ ਘਰ ਇਹ ਚੀਜ਼ਾਂ ਤਈਂ ਹੋਵੇ ਤਾਂ ਮੋਰ ਤੂੰ ਬਾਹਰ ਕਿਤੇ ਨਿਕਲੇ ਕਰਮਾਂ ਵਾਲੀ ਮੁੱਠੀਆਂ ਵੀ ਭਰਦੀ ਏ ਇਹ ਜਿਸਲੇ ਮੈਂ ਅਮਨਾ ਉਸ ਵੇਲੇ ਇਹ ਤੇਰੀਆਂ ਭਰੀ ਪਈ ਹੋਏ, ਮੇਰੇ ਘਰ ਦੀ ਆਵੇ ਤੂੰ ਆਂਦੀ ਉਹ ਵਰਦਾ ਵਦਾ ਹੁੰਦਾ ਹੈ ਤੇ ਰੋਟੀਆਂ ਪਕਾਈਂਦਾ ਓ ਪਤਾ ਨਹੀਂ ਉਹ ਤੈਨੂੰ ਝੂਠ ਬੋਲਿਆ ਏ ਉਹ ਮੇਰੀ ਆਦਤ ਹੈ ਉਸ ਨੂੰ ਦਿਨ ਰਾਤ ਮੁੱਠੀਆਂ ਭਰਨੀਆਂ ਓਏ ਰੰਨਾਂ ਨੂੰ ਰੰਨਾਂ ਦੀ ਸਿਮਾਈ ਨਹੀਂ ਆਉਂਦੀ ਉਹ ਜੂਣ ਇਤਨੇ ਉਹ ਮੇਰੀ ਮੈਨੂੰ ਆਂਦੀ ਉਸੇ ਵੀ ਤੂੰ ਵੀ ਬਾਹਰ ਹਾਂ ਉਹ ਉਹ ਤੈਨੂੰ ਤੈਨੂੰ ਉਂਝ ਝੂਠ ਗੱਲਾਂ ਬੋਲਿਆ ਵੀ ਉਹ ਸਵਾਣੀ ਨੂੰ ਭਰੇਂਦਾ ਤੂੰ ਵੀ ਮੈਨੂੰ ਮੁੱਠੀਆਂ ਭਰੀਆਂ ਕਰ ਬਿਲਕੁਲ ਹੀ ਨਾ ਕਰੀ ਤੂੰ ਹੀ ਨੌਂਦੀ ਹੈ ਮਰਦਾਂ ਦੀ ਉਹਨੂੰ ਮੁੱਠੀਆਂ ਨਾ ਭਰੀ ਮੈਨੂੰ ਪੱਕਾ ਕਰਮਾਂ ਵਾਲੀ ਆ ਪਾਣੀ ਦਾ ਘੋਟ ਪੀਵਾ ਵਾਜੇ ਦਾ ਕਦੇ ਆਇਆ। ਕਿਸੇ ਨੂੰ ਪਾਣੀ ਪਿਵਾਏ ਹੋਵੇ ਤਾਂ ਉਹ ਪਾਣੀ ਕੀ ਆਉਂਦੇ ਜਾਂਦੇ ਬੈੜਿਆ ਬੜਿਆ ਤੂੰ ਹੱਥ ਮੁਕਾਈ ਖਲਾ ਹੁਣ ਤੇਰੀ ਸਵਾਣੀ ਘਰ ਗਏ ਹੋਏ ਕਿਸੇ ਬੰਦੇ ਦੀ ਇੱਜ਼ਤ ਨਾ ਕਰੇ ਉਹਦੇ ਵਿੱਚ ਕੋ ਮੇਰਾ ਕਸੂਰ ਹੈ ਨਹੀਂ ਤੇ ਤਾਂ ਕੱਟੀ ਖਲੋਤੀ ਜਾ ਉੱਠੀ ਖਲੋ, ਪਾਣੀ ਦਾ- ਪਾਣੀ ਪਿਆ ਦਿਆ ਉਠੀ ਪਾਣੀ ਭਰ ਕੇ ਲਿਆਵਣਾ ਹੈ ਤੂੰ ਹਾਂ ਉਹ ਆਪੇ ਵੀ ਸੱਚੀ ਏ ਪਾਣੀ ਬਾ ਕੌਣ- ਪਾਣੀ ਤਾਂ ਭਰਿਆ ਹੋਇਆ ਪਿਆ ਕੋਈ ਨਹੀਂ ਖੈਰ ਭਰ ਲਿਆ ਵਿਆ ਤੋਂ ਜੋ ਭਰਨਾ ਹੈ ਨਹੀਂ ਆਪ ਬਾਹਰ ਲੈਂਦੀ ਹੈ ਬੜਿਆ ਬਜਾਈ ਐਵੇਂ ਨਾ। ਘਰ ਦਾ ਗੁੰਨਣ ਪਕਾਵਣ ਸਾਰਾ ਉਹ ਕਰੇਂਦੀ ਏ ਇਹ ਆਇਆ ਇਸ ਕੀ ਲਿਖਿਆ ਉਹ ਅੱਛਾ ਵਿਚਲੇ ਸਾਲ ਨਾਲ ਨਾ ਲਿਖਿਆ ਸੀ ਮੁਬਸ਼ਰ ਹਾਂ, ਹਾਂ ਉਹ ਅਸੀਂ ਨਾ ਪੜੇ ਆਇਆ ਤੂੰ ਸਾਵੇਂ ਆਇਆ ਇਸ ਪੜੇ ਹੋਏ ਆ ਬਸ ਅੱਛਾ ਹਾਂ ਮੁੱਠੀ ਬਾਹਰ ਉਦੋਂ ਵੇਖ ਉਹ ਚਾਚਾ ਆਇਆ ਕੋਲ ਅੱਛਾ ਗੱਲ ਸੁਣ ਤੇਰੇ ਪਿਓ ਨਾਲ ਆ ਕੰਮ ਮੈਂ ਉਹਨੂੰ ਟੱਕਰ ਲੈਂਦਾ ਮੁੜ ਪਾਣੀ ਜਿਹੜਾ ਨਾ ਹਾਂ। ਉਹ ਉਸ ਨੂੰ ਆਖਣਾ ਵੀ ਦੋ ਇੱਕ ਪਾਰ ਮੈਂ ਬੰਨ ਚਲੋ ਠੀਕ ਹੈ ਤੇ ਤੂੰ ਬੰਨ ਲਾ ਤੋਰ ਉਸ ਤੋਂ ਪੁੱਛ ਲੈ ਤੇਰੀ ਬੇਇੱਜ਼ਤੀ ਨਾ ਹੋਈ ਖਲੋਤੀ ਆ ਹਾਂ, ਨਹੀਂ ਇਹ ਵੀ ਗੱਲ ਤੂੰ ਸੱਚੀ ਕਰੇ ਨਾ ਹਾਂ। ਮੈਂ ਪੁੱਛ ਕੇ ਜ਼ਰੂਰ ਦੱਸੇ ਅੱਛਾ ਕਿਆ ਸਹੁਰੇ ਘਰ ਜਵਾਈ ਉਹਦੀ ਜ਼ਾਤ ਨਾ ਕਰੀ ਦੋ ਪਾਰ ਆ ਦੱਸੀ ਚਾਚੇ ਨੂੰ ਮੁੱਠੀ ਤਾਂ ਬਾਹਰੋ ਗੱਲ ਸੁਣ ਮੇਰੀ ਹੁਣ ਵੇਖ ਲੈ ਆ ਗੱਲ ਸੁਣ ਹਾਂ। ਦੋ ਪਾਰਾਂ ਦੀ ਗੱਲ ਕਰੀ ਦੋ ਪਾਰਾਂ ਦੀ ਕਰੇ ਸਾਂ ਆ ਬਰਜਾਈ ਨਾਲ ਆ ਤੇਰੀ ਤੇ ਬੰਨਣੀ ਕਿਸੇ ਨਹੀਂ ਤੇਰੇ ਨਾਲ ਆ ਬਰਜਾਈ ਜੀ ਜੀ ਦੋ ਪਾਰਾਂ ਦੀ ਗੱਲ ਕਰੀ ਅੱਛਾ ਦੋ ਪਾਰਾਂ ਦਾ ਪਾਣੀ ਪਿਆਂਦਾ ਮੇਰੀ ਤਾਂ ਮੁੜ ਸਹੁਰੇ ਮੇਰੇ ਮੰਨੀ ਧੋਇਆ ਹੀ ਮੁੜ ਆਖਣਾ ਹੈ ਬਈ ਵਾਜੇ ਦਾ ਆਇਆ ਹੀ ਆਂਦਾ ਹੀ ਦੋ ਪਾਰਾਂ ਦਾ ਪਾਣੀ ਮੈਨੂੰ ਲਾਵਣ ਦੇਵੇ ਤੇ ਗੱਲ ਸੁਣ ਮੇਰੀ ਸ਼ੁਕਰ ਹੈ ਜੇ ਕਿਵੇਂ ਤੈਨੂੰ ਹੀ ਗੈਰਤ ਆ ਗਈ ਹੈ ਬਈ ਉੱਤੂ ਆਏ ਹੋਏ ਬੰਦੇ ਦੇ ਸਾਹਮਣੇ ਕਿਵੇਂ ਮਰਦ ਨਾਲ ਵਰਤਣਾ ਉਹ ਮੈਨੂੰ ਤੇ ਨਾਲ ਬਹੁਤ ਸਾਰਾ ਪਿਆਰ ਹੈ ਲੇਕਿਨ ਮੈਂ ਮਜਬੂਰ ਹਾਂ ਮੈਂ ਪਿਓ ਨਾਲ ਵੀ ਬਹੁਤ ਪਿਆਰ ਕਰਦੀ ਆ ਮੇਰਾ ਪਿਓ ਮੈਨੂੰ ਨਹੀਂ ਕੰਮ ਸ਼ਾਮ ਕਰਨ ਦਿੰਦਾ ਉਹ ਕਿਆ ਨਹੀਂ ਕਰਾਉਣ ਦਿੰਦਾ ਓਏ ਤੇਰੇ ਮੂੰਹ ਚੋਂ ਨਿਕਲਿਆ ਬਈ ਤੈਨੂੰ ਮੇਰੇ ਨਾਲ ਬਹੁਤ ਪਿਆਰ ਹੈ ਹਾਂ ਤੇ ਮੈਂ ਹੀ ਤੈਨੂੰ ਕਹਿੰਦੀ ਪਈ ਆ ਉਹ ਤੂੰ ਹਵਾ ਤੇ ਨਹੀਂ ਗੱਲਾਂ ਕਰਦੀ ਪਈ ਓਏ ਕੀ ਉਹ ਬਾਤ ਸਾਈਡ ਹੋ ਕੇ ਬਹੁ ਨਾ ਅੱਬਾ ਆਵੇ ਸੀ ਇਤਨਾ ਪਿਆਰ ਹੈ ਬਈ ਘਰ ਵਾਲੇ ਨੂੰ ਲਤਾਂਦੀ ਤੇ ਆਪ ਸਿਰਾਂਦੀ ਅੱਬਾ ਆਵੇ ਸੀ ਨਾ ਫਿਰ ਜਦ ਟਾਈਮ ਉਸ ਲਸਰਾਂਦੀ ਬੈਵੇਂ ਜੇ ਤੇ ਬਹੁ ਮੈਂ ਜਾਂਦਾ ਪਿਉ ਹੂੰ ਉਹਦੇ ਮੋਟਰ ਨਾਲ ਫੇਰਾ ਮਾਰੇਣਾ ਤੇ ਟੁੱਕਰ ਕੋ ਨਹੀਂ ਪਕਾਵਣਾ ਉਹ ਤੇ ਹੁਣ ਅੱਬਾ ਭਲਾ ਕੀ ਆਖ ਗਈ ਉਹ ਪਿਆਂਦਾ ਹੀ ਬਿਕਈ ਚਾਲ ਆ ਤੇ ਉਦੋਂ ਫੇਰਾ ਮਾਰਿਆ ਵੀ ਜੇ ਉਹਨੂੰ ਪਤਾ ਫੇਰਾ ਮਾਰ ਲੱਗ ਕੇ ਫਟਾਫਟ ਆਵੇਂ ਫਿਰ ਟੁੱਕਰ ਪਕਾਣੇ ਹੈ ਠੀਕ ਹੈ ਜੀ ਹੁਣ ਫਟਾਫਟ ਇਤਨਾ ਵੀ ਨਾ ਚੜਾ ਹੋ ਵਾਂਝ ਅੱਬੇ ਨੂੰ ਪਤਾ ਲੱਗਾ ਨਾ ਤੇ ਤੇਰੀ ਨਹੀਂ ਖੈਰ ਤੇ ਤੂੰ ਕਿਸੇ ਟਾਈਮ ਮੰਜੀ ਤੂੰ ਥੱਲੇ ਵੀ ਲੱਤ ਲਾ ਲਈ ਕਰ ਨਹੀਂ ਤੇਰੇ ਪੈਰਾਂ ਦੀ ਮਹਿੰਦੀ ਲਾਂਦੀ ਹਰ ਟਾਈਮ ਹੀ ਉੱਤੇ ਚੜੀ ਰਹਿਨੀ ਏ ਤੇ ਜਿਸ ਵੇਲੇ ਪਿਓ ਤੇਰਾ ਨਾ ਵਦਾ ਹੋਵੇ ਨਾ ਉਸ ਵੇਲੇ ਮੇਰੇ ਨਾਲ ਤਮੀਜ਼ ਨਾਲ ਗੱਲ ਚੱਲ ਕੀਤੀ ਫੇਰਾ ਕਰ ਮਾਰ ਕੇ ਛੇਤੀ ਆਵੇਂ ਨਾ ਸਾਂ ਬੰਨ ਛੜ ਸਾਂ ਅਲਾ ਨਾ ਕਰੇਂਦੀ ਵਾਂਝ ਨਾ ਕਰੇਂਦੀ ਅੱਬਾ ਆ ਗਿਆ ਤੇ ਬੇਇੱਜ਼ਤੀ ਕਰੇ ਸੀਦਾ ਕਿਸੇ ਟਾਈਮ ਤਾਂ ਦੋ ਪਿਆਰ ਦੇ ਬੋਲ ਹੀ ਬੋਲਨੇ ਚਾ ਮੇਰਾ ਵੀ ਹਾਂ ਠਰ ਜਾਵੇ ਆ ਮੈਨੂੰ ਵੀ ਪਤਾ ਹੋਵੇ ਆ ਵੀ ਸਵਾਣੀ ਮੇਰੀ ਨੂੰ
मेरी फिकर है हर टाइम ऐ वट्टी रहनी है ਉਹ ਮੈਂ ਕੋਈ ਆਪਣੇ ਪਿਓ ਦੀ ਵੀ ਤਾਂ ਮੰਨਣੀ ਆਉਂਦੀ ਹੈ ਨਾ ਮੈਂ ਕੋ ਤੇਰੀਆਂ ਹੀ ਨਹੀਂ ਸਾਰੀਆਂ ਮੰਨਣੀਆਂ ਤੂੰ ਮੈਨੂੰ ਇਹ ਦੱਸੋ ਪਿਓ ਤੇਰੇ ਪਰਨਾ ਕੇ ਮੈਨੂੰ ਦਿੱਤੀ ਆਏ ਹੈ ਨਿਕਾਹ ਨਾਮੇ ਤੇ ਲਿਖਿਆ ਹੋਇਆ ਉਹ ਵੀ ਨਿਕਾਹ ਤੂੰ ਮੇਰੀ ਕੀਤਾ बीवी है। है बीवी हाँ हाँ। लेकिन मेरी हिफाजत करनी है हिफाजत करनी है जो घर जमाई रखे बहुत है ना चढ़ा हो घर जवाई बेड़ी ना बोड़ जावे घर जवाई दी आज वैसे अब्बा तेरा इलाज ठीक रहंदा है तेनु इज्जत रास नहीं हो तेरी मैं नासा बांध छड़नियां इन्नी हैं केडी एक ते गल्लां वेख केड़ियां करेंदी पानी नु फेरा मारे बंजगा ए कोई ना मैं लिख के दिता बई ਤੁਹਾਡੇ घर दे सारे धंधे भी मैं करे सा मैं भी ना अकिया ते थकिया वदा ਉਹ ਨਾ ਹੋਵੇ ਬਈ ਤੇਰਾ ਹੀ ਰਗੜਾ ਕੱਢਾ ਤੇ ਨਾਲ ਤੇਰੇ ਪਿਓ ਦਾ ਵੀ ਕੱਢਾ ਚਾ ਤੇ ਵੈਣਾ ਕੀ ਦਈ ਰਹਿਣਾ ਰਗੜਾ ਕੀ ਕੱਢ ਦੇ ਕੇ ਉਹ 4 ਦਿਨ ਜੇਲ੍ਹ ਚ ਪਿਆ ਰਹਾ ਨਾ तो हथू तो चुका छुट सी तेरी जेल ऐथे ही बनी रहा सी परेशान ना हो घर जमाई है हाँ घर जवाई है चल फेरा मारे छेती कर। जान ਕੋਈ ਨਹੀਂ ਮੁਬਸ਼ਰ ਗਿਆ ਕੋਈ ਨਾ ਉਹਦੇ अब्बे नु आखी वो किस टाइम दा भाग गए हला हुन इतनी एक तो मेरी मान जावे जी भाग गया है अबू मुंबई शहर फेरा मारन पानी नु जवाब भाला खलोवी एक मिनट खैर यही की बन गए किदे गए होया शहर गयो आमो हाला मैं उठे दुकान ताई जावना एक मिनट स्कूटर ते दे चा हूं वेखी अपना स्कूटर चढ़ने वाला है बड़े सिगरेटा फाद के आ जावना आई तोड़ के भाग जा स्कूटर तेरे कन में रखे हुए इथे एक तेन रिश्ता दिता तेन मोट स्कूटर भी दे भी असी उतों ते तू कोई सही सा नवाब टकर गया इथे आके हुन कोई नहीं 2 मिनट नाल ओ नहीं ये मैं कौन देवना तू सारे थे नु स्कूटर दे छड़दा जेड़ा ਤੁਹਾਡਾ ਆਪਣਾ है ते तेन रिश्ता नहीं दिता तेन रिश्ता तो कोई नहीं दिता असा ਹਾਲਾ ਜੇ ਨੂੰ ਰਿਸ਼ਤਾ ਦੇਂਦੇ ਉਹਨੂੰ ਸਕੂਟਰ ਦੇ ਦੇਂਦੇ नहीं देंदे असी तू तुर के जा ਵੱਡਾ ਨਵਾਬ ਇੱਥੇ ਆਏ ਸਕੂਟਰਾਂ ਤੇ ਬਹਾਣ ਵਾਲਾ ਮੂੰਹ ਵੇਖੀ ਆਪਣਾ ਜਾਂਦਾ ਪਿਆ ਹੁਣ ਜਾ ਐਵੇਂ ਕਰਿੰਦੀ ਹੈ ਅੱਗਾ ਜਾ ਯਾਰ ਮੈਂ ਤੁਹਾਡਾ ਜਵਾਈ ਆ ਓਏ ਅੱਗਾ ਜਾ ਤੈਨੂੰ ਘਰ ਨਹੀਂ ਰੱਖਿਆ ਜਵਾਈ ਬਣਿਆ ਹੋਇਆ ਤੇ ਆਸਾਨ ਟੁੱਕਰ ਪਕਾ ਕੇ ਰੱਖਿਆ ਹੀ ਕੋਈ ਨਹੀਂ ਰੱਖਿਆ ਔਰ ਮੈਨੇ ਟੁੱਕਰ ਪਕਾਏ ਰੋਟੀ ਆਮਦਾ ਪਿਆ ਪਕਾ ਦੇਣਾ ਨਹੀਂ ਤੇ ਰੋਟੀ ਪਕਾਈ ਕੋਈ ਤੇ ਸ਼ਹਿਰ ਜਿਵੇਂ ਤੈਨੂੰ ਵਕਤ ਦਿੱਤੀ ਹੋਈ ਹੈ ਸ਼ਹਿਰ ਮੈਂ ਹੋਈ ਆਵਾਂ ਤੇ ਮੈਂ ਰੋਟੀ ਪਕਾਈ ਨਾ ਤੂੰ ਸਿਗਰਟਾਂ ਲਈ ਆ ਨੋ ਮਰਦਾ ਸਿਗਰਟ ਨਾ ਪੀਤੀ ਆਈ ਤੇ ਤੋਂ ਹਾਲਾ ਮੈਂ ਹੁਣੇ ਆਮਦਾ ਪਿਆ ਜਲਦੀ ਹੋ ਰਾਵਣ ਦੀ ਕਾਰ ਇਹਨੇ ਤਾਂ ਆਕੜੇ ਚੋ ਛੱਡੇ ਪਿਓ ਪੁੱਤਰ ਧੀ ਤਰੇ ਹੀ ਨਹੀਂ ਮਾਣਦੇ ਲੱਖ ਲਾਨਾ ਤੇ ਮੇਰੀ ਜ਼ਿੰਦਗੀ ਤੇ ਜਿਹੜਾ ਇਹਨਾਂ ਦੇ ਘਰ ਪਰ ਨਹੀਂ ਬੈਠਾ ਮੇਰਾ ਵੀ ਜੇ ਕੋਈ ਹੁੰਦਾ ਨਾ ਤੇ ਮੁੱਲ ਪਾਉਂਦਾ ਝਿੜਕਾਂ ਦਾ ਮੁੱਕ ਲੈਣਾ ਕਿਸੇ ਸਿਆਣੇ ਬੰਦੇ ਕੋਲ ਸਲਾਹ ਲੈਣਾ ਉਹ ਯਾਰ ਵਾਜੇ ਦਮਦਾ ਹੈ ਉਹਨੂੰ ਮੀਨਾ ਤਰਲਾ ਕਰੇ ਨਾ ਬਈ ਕਿਵੇਂ ਇਸ ਘਰੂ ਤੇ ਮੇਰਾ ਚੁੱਕਾ ਛੁੜਾ ਹੈ ਉਹ ਵੀ ਤਾਨੇ ਤੁੱਕੇ ਮੈਨੂੰ ਮਾਰ ਜਾਂਦਾ ਘਰ ਜਵਾਈ ਪਤਾ ਨਹੀਂ ਮੈਂ ਕੀ ਜ਼ਿੰਦਗੀ ਹੈ ਪਹਿਲੀ ਵਾਰੀ ਇਹ ਜ਼ੁਲਮ ਕਰ ਬੈਠਾ ਅੱਗੇ ਵੀ ਤਾਂ ਲੋਕੀ ਘਰ ਜਵਾਈ ਆਣ ਪਰ ਇਹ ਤਾਂ ਨਹੀਂ ਨਾ ਪਤਾ ਵੀ ਉਹਨਾਂ ਦੇ ਨਾਲ ਆਹ ਕਾਰ ਹੁੰਦੀ ਹੈ ਰੋਟੀ ਤਾਂ ਅੱਜ ਮੇਰੇ ਹੱਥਾਂ ਦੀ ਵੀ ਪੱਕੀ ਹੋਈ ਨੇ ਨਾ ਖਾਂਦੇ ਤੋਂ ਨਾ ਲਵੇ ਆਇਆ आज टुकर कौन से पकाया आज अब्बे नु आ लैन दे वेख जेड़ा मैं दा अशर करवा ਕਿਉਂ ਖੱਪਦੀ ਬੈਠੀ ਹੈ ਕੀ ਬਣਿਆ आ भाई बो ਕੀ ਬਣਿਆ ਕਿਉਂ ਖੱਪਦੀ ਬੈਠੀ ਹੈ भाई घर जमाई रखे आए तू सब मेरी सहूलत वास्ते ते मैं भूखी भी मर दी आज उस टुकर को नहीं पकाया ਤੇ ਅੱਬਾ ਕਿਦੇ ਗਿਆ ਈ अब्बा बाहर वाई तक गया है अपनी ते फेरा मारन बाहर ਉਹ ਤਾਂ ਹੀ ਸ਼ਹਿਰ ਨੂੰ ਸਿਰ ਸੱਟੀ ਜਾਂਦਾ ਰਾਹ ਮਿੰਟ ਟਕਰਿਆ अच्छा हुन ओनु शहर जोगे पैर लग गए ने ਸਿਗਟਾ ਮੁੱਕ ਗਿਆ ਸੁ ਖੱਪਣਾ ਪਾਇਓ ਸੋ ਥਰਾ ਮੇਰੇ ਨਾਲ ਸਕੂਟਰ ਦੇ ਮੈਂ ਸਿਗਟਾਂ ਲੈਣ ਜਾਵਾਂ ओंदे मुंह ते दो मार के तोनु वापस ले आवना है तू सावी कोने हो ਸਕੂਟਰ ਮੰਗਦਾ ਮੈਂ ਨਹੀਂ ਦਿੱਤਾ ਕਬੜੀ ਕੇ ਪਰ ਅੱਗਾ ਨਿਕਲ ਗਿਆ ਵਾਪਸ ਆਵਾਂ ਦੇ ਤਬੀਆ ਸਾਫ਼ ਕਰਦੇ ਆਂ ओनु ਕਹਿੰਦਾ आख, ਰੋਟੀ ਕੋ ਨਹੀਂ ਪਕਾ ਕੇ ਗਿਆ ਮੈਂ स्कूटर का दे ले मंगदा है ਇਹ ਸਕੂਟਰ ਮਹਿੰਦੇ ਮੈਂ ਸ਼ਹਿਰ ਜਾਊਂਗਾ ਸਿਗਟਾਂ ਲੈਣ ਜਾਊਂਗਾ ਮੈਂ अच्छा हुन मोटरसाइकिल जोगी भी इजाजत आ गई ओनु आख अपनी औकात च रहो घर जमाई ते ਇਹ ਹੁਣ रखिया ਤੋਂ ਔਕਾਤ ਰੱਖਣਾ ਕਿਸਾ ਰੱਖਣਾ ਹੈ ਉਹਨੂੰ ਅਸੀਂ ਸਾਰਾ ਤੇ ਬਾਹਰ ਕੰਮਾਂ आ ਧੰਦਿਆਂ जा ਤੇ लेन ਹੁੰਦੇ दे ਆਂ अब्बे नु घर ਵੀ ਤੇ ਇੱਥੋਂ ਇੱਕੋ ਨਹੀਂ ਸੰਭਲਿੰਦਾ ਪਿਆ ਚੰਗਾ ਉਸ ਘਰ ਜਵਾਈ ਬਣਾਇਆ ਉਹਨੂੰ ਅਸਾਂ आओ अब्बू ਹਾਂਜੀ ਕੱਲੇ ਬੈਣ ਗਿਰਾ ਬੈਠੇ ਮੁਬਸ਼ਰ ਕਿਦੇ ਇੱਥੋਂ ਪਿਆ ਨਹੀਂ ਪਾਣੀ ਲਾਵਣ ਘਲਿਆ ਹੈ
ਆ ਤੇ ਉਹ ਨਵਾਬ ਸ਼ਹਿਰ ਨੂੰ ਸਿਰ ਮੰਡੀ ਜਾਂਦਾ ਜੇ ਸੀਟਾਂ ਮੁੱਕ ਗਈਆਂ ਸਕੂਟਰ ਦੇ ਮੈਨੂੰ ਸ਼ਹਿਰ ਉਹ ਕੁੱਤਾ ਕੀ ਕਰਨ ਜਾਂਦਾ ਪਿਆ? ਉਹਦੀ ਸੀਟਾਂ ਮੁੱਕ ਗਈਆਂ ਉਹ ਲੈਣ ਜਾਂਦਾ ਪਿਆ ਹੋਰ ਕੀ ਕਰਨ ਜਾਣਾ ਅਸੂ ਸਕੂਟਰ ਮੈਨੂੰ ਮੰਗਦਾ ਪਾਣੀ ਉਤਰਾ ਦੱਸ ਕੇ ਗਿਆ ਸ਼ਹਿਰ ਵੀ ਮੈਂ ਵੰਦਾ ਪਿਆ ਮੈਂ ਕਿਹਾ ਪਾਣੀ ਭਰ ਲਿਆ ਉਦੋਂ ਛੋਟੇ ਪੀਵਾਂ ਗੱਲ ਵਾਲਾ ਮਿੱਠਾ ਦੱਸਾਂ ਪਾਣੀ ਬਾਰੂ ਅਸੀਂ ਉਹਨੂੰ ਜਿਤਨਾ ਵੀ ਤੂੰ ਖਪੀਏ ਉਹਦੇ ਨਾ ਮੂੰਹ ਤੇ ਦੋ ਮਾਰ ਕੇ ਉਹ ਉਹਨੂੰ ਕਹੇ ਗਾਲ ਹੁਣ ਕਰ ਮੇਰੀ ਸੁਣ ਸੇ ਉਹ ਬੁਗਰਿਆਂ ਦੇ ਟਬਾਰਾ ਅੱਬਾ ਉਹ ਸਾਜਿਰ ਕੁੱਕਰ ਕੋ ਨਹੀਂ ਮੈਨੂੰ ਪਕਾ ਕੇ ਦਿੱਤਾ ਮੈਂ ਭੁੱਖੀ ਬੈਠੀ ਆ ਇੱਕ ਤਾਂ ਆ ਖਪਾ ਬਈ ਮੈਂ ਤਾਂ ਮੁੱਢ ਨਵੇਂ ਮਰਨੇ ਤੇ ਪਾਏ ਗਿਆ ਮੈਂ ਇਹ ਗੱਲ ਕਰਦਾ ਪਿਆ ਤੈਨੂੰ ਬਈ ਜਿੱਤਾਂ ਤੈਂ ਤੂੰ ਉਹਨੂੰ ਛੋਟੇ ਨਹੀਂ ਨਾ ਰੱਖਣਾ ਇਤਾਂ ਤੇ ਉਹ ਛੋਆ ਸਿੱਧਾ ਲਾ ਸਾਨੂੰ ਕੋਈ ਨੂੰ ਦੇਵਣਾ ਅੱਜ ਆ ਲਵਣ ਦੇਸ ਫਿਰ ਇਹ ਗੱਲ ਹੈ ਤੇ ਇਹਨੂੰ ਇੱਜ਼ਤ ਰਾਸ ਨਹੀਂ ਅਸਾ ਇਹਨੂੰ ਬਹੁ ਇੱਜ਼ਤ ਦੇ ਛੋੜੀ ਗਈ ਹੈ ਇਹ ਸੋਨੂੰ ਬਹੁ ਸਿਰ ਤੇ ਚੜਾ ਸਟਿਆ ਈ ਓਏ ਵੱਲ ਹੋ ਜਾਸੀ ਸਮਝ ਆ ਗਈ ਇੱਕ ਵਾਰੀ ਆ ਲੈਂਦਾ ਨਾ ਘਰ ਉਹਨੂੰ ਮੈਂ ਸਮਝਾਈ ਸਭ ਕਿਵੇਂ ਵਾਂਗ ਤੋਂ ਰਹਿਣਾ ਹੈ ਤਾਂ ਦਾਣਾ ਤੇ ਨਾਲ ਜੇ ਦਾਣਾ ਤੇ ਨਾਲ ਰਹਿਣਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਮੇਰੇ ਦਿਨ ਫੈਸਲਾ ਦੇ ਸੀ ਤਾਂ ਦਫਾ ਹੋ ਜਾਸੀ ਗਿਆ ਹਾਂ ਬਈ ਕਿਸੇ ਪਾਸੇ ਤੁਹਾਡੇ ਲਾ ਗੱਲ ਏ ਉਹ ਨਾਲੇ ਇੱਕ ਹੋਰ ਤੈਨੂੰ ਦੱਸਾਂ ਹਾਂ ਅਯੋ ਜਿਹਾ ਜਵਾਈ ਕੋਈ ਨੇ ਲੱਭਣਾ ਬਈ ਜਿਹੜੀ ਕਾਰ ਅਸੀਂ ਉਸ ਨਾ ਕਰਨੇ ਆ ਜੇ ਕੋਈ ਹੋਰ ਹੁੰਦਾ ਨਾ ਉਹ ਹੁਣ ਤੋਂ ਹੀ ਵਾਂਦਾ ਰਵੇ ਆ ਇਹ ਗੱਲ ਤੇ ਤੇਰੀ ਠੀਕ ਹੈ ਉਹ ਕਿਦਾਈ ਨਹੀਂ ਵਾਈ ਸਕਦਾ ਅੱਬਾ ਤੁਹਾਨੂੰ ਪਤਾ ਹੈ ਉਹਦਾ ਪਿੱਛੇ ਕੋਈ ਵੀ ਨਹੀਂ ਹੈ ਉਹ ਸਿਰਫ ਸਾਡੇ ਜੋਗਾ ਹੀ ਹੈ ਤੇ ਹੁਣ ਉਹਨੂੰ ਹੱਥਾਂ 'ਚ ਬਾਹਰ ਨਾ ਕੱਢੋ ਚਲੋ ਹੁਣ ਇਤਨਾ ਵੀ ਨਾ ਤੁਸੀਂ ਆਖੋ ਨਾ ਬਈ ਹੁਣ ਛੂਟ ਨਾ ਦੀ ਵਿਆਹ ਉਸ ਨੂੰ ਜਿਹੜੀ ਹਾਲਾਤ ਜੋ ਵਧਾਏ ਉਹ ਠੀਕ ਵਧਾ ਹੋਇਆ ਐ ਉਹਨੂੰ ਛੂਟ ਦਿੰਦੀ ਹੈ ਸਾਰੀ ਹਾਂ ਉਹਨੇ ਜੁਰਾ ਤਾਂ ਸਾਡੇ ਕੋਲ ਬੋਲਣ ਦੀ ਜਾਂ ਗੱਲ ਕਰਨ ਦੀ ਅਸੀਂ ਸੋਨ ਸਿਰੇ ਚੜਾਇਆ ਅਸੀਂ ਬਾਹਰ ਹੁੰਦੇ ਆ ਮਗਰੂ ਇਹ ਸਿਰੇ ਨੂੰ ਚੜਾ ਸਟਿਆ ਅੱਗੋਂ ਸਾਵਾ ਹੁੰਦਾ ਗੱਲਾਂ ਕਰੇਂਦਾ ਅੱਗੋਂ ਨਹੀਂ ਨਹੀਂ ਉਹ ਠੀਕ ਹੈ ਜਿਵੇਂ ਕੰਮ ਕਰਦਾ ਵਧਾਏ ਨਾ ਹਾਂਜੀ ਵਾਧੂ ਘਾਟੂ ਤੂੰ ਵੀ ਕਾਈ ਨਾ ਕਰੀ ਜੇ ਕੋਈ ਹੋਏ ਨਾ ਉਹਦਾ ਕਮਜ਼ੋਰੀ ਤਾਂ ਮੈਂ ਉਹਨੂੰ ਸਮਝਾ ਰਹੀ ਸਾਂ ਐਂ ਨਹੀਂ ਇੰਜ ਕਰਨਾ ਹੈ ਚਲੋ ਠੀਕ ਸਮਝ ਆ ਹੈ ਗਈ। ਸਮਝਾਵੋ ਮੋੜਨ ਤਾਂ ਤੂੰ ਕਿੱਥੇ ਗਿਆ ਹੋਇਆ ਮੈਂ ਸ਼ਹਿਰ ਗਿਆ ਮੈਂ ਥੋੜਾ ਕੰਮ ਆ ਇੰਜ ਕਰੋ ਹਾਂਜੀ ਬਈ ਤੂੰ ਹੁਣ ਆ ਗਿਆ ਘਰ ਯਾ ਤੂੰ ਇਥਾਂ ਹੀ ਬਾਹਰ ਘਰ ਉਹ ਆ ਜਾਂਦਾ ਹੈ ਤਾਂ ਤੂੰ ਕਰ ਗਿਰਾਂ ਉਹਦੇ ਕੋਲ ਉਹਨੂੰ ਆਖੀ ਮੈਨੂੰ ਪਕਾ ਦੇ ਉਹ ਖਾ ਕੇ ਤਾਂ ਬਾਹਰ ਨਿਕਲੀ ਠੀਕ ਹੋ ਗਿਆ ਜੀ ਤੇ ਉਹ ਸ਼ਾਦੀ ਵਾਸਤੇ ਜਾਵਣਾ ਤੇ ਇੱਥੇ ਤੇ 5-6 ਸੂਟ ਅਜੇ ਪਏ ਹੋਏ ਨੇ ਸਵੇਰ ਦਾ ਸੂਟ ਹੋਰ ਕੋਈ ਨਹੀਂ ਅਸੀਂ ਦੋਵੇਂ ਜਾਂਦੇ ਪਏ ਕੱਪੜੇ ਲਈ ਆਵੀਏ ਠੀਕ ਹੋ ਗਿਆ ਚਾਬੀ ਪੁੱਤ ਮਹਿੰਦੇ ਉਹ ਤੁਕਾ ਸ਼ਨਾ ਮੇਰੇ ਕਾਨ ਠੱਡੀ ਲੱਪੀ ਲਿਆਵੀਂ ਗਰਮੀ ਬਹੁ ਉਹ ਹੈ ਆਂਦਾ ਹੀ ਨਾ ਰੋਟੀ ਤੇ ਉਹਨੂੰ ਆਖੀ ਵੀ ਟੁੱਕਰ ਪਕਾ ਰੱਖੇ ਓਏ ਸ਼ਾਮ ਉਹ ਤਾਂ ਜਸਟ ਮਾਟ ਕੇ ਆਇਆ ਉਸ ਨਾਲ ਮੈਂ ਗੱਲ ਕਰ ਲਈ ਸਾਂ ਤੇ ਚੰਗਾ ਉਹਨੂੰ ਸਮਝਾਵੀਂ ਠੀਕ ਹੈ ਮੈਂ ਖਿਆਲ ਨਾਲ ਸਿਰਫ ਜਿਹੜਾ ਤੇ ਆਪਣੇ ਮੁੜ ਜਲਦੀ ਉਹਦਾ ਰਿਟਰਨ ਯਾਦ ਕਰਾ ਥੋੜਾ ਜਿਹਾ ਲੇਟ ਆਵਣਾ ਹੀ ਬਾ ਉੱਥੇ ਘਰ ਦਾ ਫਾਇਦਾ ਹੈ ਉਹ ਵੀ ਅਸਾਂ ਆਖ ਕੇ ਤਾਂ ਹੋਰਾ ਨਿਕਲਣਾ ਹੈ ਚਲੋ ਸਮਝ ਆ ਕੇ ਮੋੜ ਠੀਕ ਮੈਂ ਹੋ ਤੇ ਗਿਆ ਨਹੀਂ ਨਿਕਲਿੰਦਾ ਇਥੋਂ ਕਰੂੰ ਠੀਕ ਪਰ ਹੋ ਟੋਰ ਗਿਆ। ਛੋੜੇ ਉਹ ਰੋਟੀ ਨੂੰ ਆਖੀ ਬਹੁਤ ਜਲਦੀ ਰੋਟੀ ਪਕਾ ਰੱਖਿਆ ਨਵਾਬ ਸਾਹਿਬ ਅਜੇ ਹੁਣ ਆ ਰਹੇ ਉਸ ਟਾਈਮ ਦਾ ਕੋਈ ਨਹੀਂ ਉੱਥੇ ਝਾਟ ਲੇਟ ਹੋ ਗਈ ਏ ਤੇ ਕਿਦੇ ਗਿਆ ਚਾਚਾ ਤੇ ਘਰ ਦੀ ਮੇਰੀ ਉਹ ਵਾਗਣ ਸ਼ਹਿਰ ਹਾਂ ਤੇ ਫੈਤਾ ਇੱਕ ਆਖਣਾ ਨੇ ਤੇ ਬਾਜ਼ਾਰ ਜਾਣਾ ਨੇ ਤੇ ਉੱਠੀ ਠੋ ਕਰ ਰੋਟੀ ਪਕਾ ਦੇ ਰੋਟੀ ਕੋਈ ਨਹੀਂ ਦੇਗਾ ਕੋਈ ਦੇ ਗੋਨਾ ਕਿ ਨਵਾਬ ਉਸੇ ਉਹਨਾਂ ਕੀ ਪਕਾ ਦੇ ਸੀ ਬੜਿਆ ਕੁਝ ਮੇਰੀ ਵੀ ਇੱਜ਼ਤ ਏ ਉਹ ਤੇਰੀ ਕਿਹੜੀ ਸ਼ਾਦੀ ਇੱਜ਼ਤ ਏ ਤੂੰ ਤੋੜਾ ਬੈਣ ਨੂੰ ਆਖਿਆ ਉਹ ਤੈਨੂੰ ਤਾਂ ਰੋਟੀ ਦਾ ਉਹ ਧਿਆਨ- ਲੁੱਡੀ ਲਾਡੀ ਅਸੀਂ ਉਹਨੂੰ ਕੰਮ ਆਖੀ ਤੇ ਲਿਆਂਦਾ ਘਰ ਕਿਸ ਕਾਰਨ ਘਰ ਜਵਾਈ ਬਣਾ ਕੇ ਕਮ ਅਜ਼ ਕਮ ਤੁਸੀਂ ਤਾਂ ਮੇਰੀ ਇੱਜ਼ਤ ਕਰ ਲਈ ਕਰੋ ਉਹ ਤੇਰੀ ਕਿਹੜੀ ਸ਼ਾਦੀ ਇੱਜ਼ਤ ਕਰੀਏ ਤੈਨੂੰ ਘਰ ਨਹੀਂ ਰੱਖਿਆ ਹੋਇਆ ਘਰ ਜਵਾਈ ਨਹੀਂ ਬਣਾਇਆ ਹੋਇਆ ਘਰ ਜਵਾਈ ਨਾਲ ਮੋੜਈਆ ਕਾਰ ਕਰਿੰਦੀ ਏ ਹੋਰ ਕੀ ਕਰੀਂਦਾ ਅੱਜ ਮੇਰੇ ਹੱਥਾਂ ਦੀ ਪੱਕੀ ਹੋਈ ਤੂੰ ਅੱਗੂ ਬਦਤਮੀਜ਼ੀ ਕਰੇਂਦਾ ਅੱਗੂ ਬਦਤਮੀਜ਼ੀ ਕਰੇਂਦਾ ਮੇਰੇ ਹਾਂ ਅੱਗੂ ਬਦਤਮੀਜ਼ੀ ਕਰੇਂਦਾ ਮੇਰੇ ਤੋਂ ਹਾਂ ਉਤਾ ਅੱਗੂ ਤੂੰ ਮੇਰੇ ਬਦਤਮੀਜ਼ੀ ਕਰੇਂਦਾ ਹਾਂ ਚੱਲ ਦਫ ਹੋ ਜਾ ਨਿਕਲ ਬਾਹਰ ਚੱਲ ਦਫ ਹੋ ਜਾ ਤੂੰ ਨਿਕਲ ਜਾ ਬਾਹਰ ਅੱਜ ਤੂੰ ਪਿੱਛੇ ਮੈਂ ਵੀ ਇਸ ਘਰ ਲਾਤੀ ਕੋਈ ਨਹੀਂ ਤੂੰ ਧਰਨੀ ਮੁੰਡੇ ਅੰਦਰ ਲਾਤ ਇੱਥੇ ਚੱਲ ਦਫ ਹੋ ਜਾ ਬਾਹਰ ਤੂੰ ਇतना ਹੀ ਨੂੰ ਕਰ ਸਕਦਾ ਇੱਥੇ ਚੱਲ ਨਿਕਲ ਬਾਹਰ ਇੱਥੋਂ ਅੱਜ ਤੂੰ ਪਿੱਛੇ ਮੇਰੇ ਓਏ ਹੱਥ ਅੱਗੂ ਬਕਵਾਸ ਨਾ ਕਰ ਹੋ ਜਾ ਬਾਹਰ ਮੈਂ ਤੁਹਾਡੇ ਮੂੰਹ ਹੀ ਨਹੀਂ ਉਹ ਲੱਗਦਾ ਚੱਲ ਭੱਜ ਜਾ ਇੱਥੋਂ ਮੈਂ ਤਾਂ ਅੱਗੇ ਹੀ ਉਹ ਚਾਹਨਾ ਵੀ ਕਿਵੇਂ ਮੇਰੇ ਮਗਰੋਂ ਉਹ ਜਾ ਲਵੋ ਮਗਰੂ ਲਾ ਭੱਜ ਜਾ ਇੱਥੋਂ ਮੁੰਡੂ ਤਾਂ ਸਦਾ ਸਾਹਿਬ ਤੋਂ ਛਾੜੇ ਹੋਇਆ ਮੁੱਕ ਲਈ ਸਾ ਤੁਹਾਡੇ ਉਹ ਨਾਲ ਤੂੰ ਮੋਕਲੇ ਵਿੱਚ ਜਾ ਭੱਜ ਜਾ ਜਾਂਦਾ ਮੋਕਲੇ ਪਿਆ ਨਾ, ਚੱਲ ਨਿਕਲੇ ਤੂੰ ਬਾਹਰ ਤੈਨੂੰ ਤਾਂ ਮੈਂ ਓਏ ਵੇਖ ਲਿਆ ਅੱਗਾ ਦਹੋ ਜਾ ਤੈਨੂੰ ਤਾਂ ਮੈਂ ਵੇਖ ਉਹ ਮੈਂ ਕਾਇ ਬਣਾ ਚਾ ਕੇ ਰਖਾਂ ਭੱਜ ਜਾ ਪਰਾਂ ਹੁਣ ਨਾ ਗੁੱਟੈਂ ਟੈਂ ਕਰੇ ਸੀ ਮੈਂ ਵੀ ਇਹਨਾਂ ਤੋਂ ਚੰਗਾ ਬੋਦਾ ਬਣਾ और तो पता है क्या आखना इतनी ना करिंदी ना ये ना रहना ही नहीं आई मोड़ बेइज्जती कितनी दास तो सही ਬੜਿਆ ਜਿਹੜਾ ਅੱਗੇ ਪਤਾ ਹੀ ਉਹ ਹਾਲ ਹੀ ਹੈ ਅੱਜ ਜਿਹੜਾ ਮੇਰਾ ਸਾਲਾ ਹੀ ਉਸ ਤਾਂ ਮੁੱਢੂ ਹੱਥ ਕਾਟ ਛੱਡੀਏ ਤੇ ਬੈੜਾ ਕਿਉਂ ਮੇਰੀ ਗੱਲ ਸੁਣੇ ਨਾ ਤੂੰ ਕਿਉਂ ਸੁਣਦਾ ਇਹਨਾਂ ਦੀਆਂ ਤੇ ਹੁਣ ਕੀ ਕਰਾਂ ਹੈਂ? ਕੀ ਕਰਾਂ ਬੇਵਕੂਫ ਤਾਂ ਮਰ ਜਾਵਾਂ ਉਹ ਗੱਲ ਸੁਣ ਲੈ ਇੱਕ ਬੰਦਾ ਹੱਥ 'ਚ ਕਰ ਲਾ ਤੇ ਦੋਹਾਂ ਦੀ ਤੈਨੂੰ ਲੋੜ ਹੀ ਕੋਈ ਨਹੀਂ ਓਏ ਉਹਨਾਂ ਨੂੰ
ਤੈਨੂੰ ਹੁਣ ਮੈਂ ਕੀ ਦੱਸਾਂ ਕਿਹੜਾ ਮੈਂ ਹੱਥ 'ਚ ਕਰਾਂ ਸਾਲਾ ਤਾਂ ਉਹ ਸਾਹਿਬ ਹੁਣ ਮੈਨੂੰ ਬਾਤ ਓਏ ਚੰਗੀ ਉਹ ਰੀ ਫਿੱਟ ਹੱਥ ਆਈ ਛੋਟ ਕਰਨਾ ਹੀ ਸਵਾਣੀ ਨੂੰ ਹੱਥ ਚ ਕਰ ਉਹਨ ਕਿਵੇਂ ਕਰਾਂ ਉਹ ਹੈ ਹੀ ਐਡੀ ਇੱਕ ਉਹ ਤੂੰ ਤੇ ਉਹਦੇ ਮੇਰੀ ਗੱਲ ਕੰਮ ਤੇ ਕਰਤੂਤ ਬਹੁਤ ਵੱਡੇ ਵੱਡੇ ਤੇਰਿਆਂ ਨੇ। ਤੋਂ ਡਰਦਾ ਹੈ ਨਾ ਹੋਰ ਹਿੱਕੇ ਤੋਂ ਡਰ ਖਾਂ ਕਿਸ ਤੋਂ ਸਵਾਣੀ ਤੂੰ ਉਹਨੂੰ ਹੱਥ ਚ ਕਰ ਉਹਨੂੰ ਆਖਤੇ ਤੂੰ ਸਿਵਾ ਰੰਦਾ ਕੋਈ ਨਹੀਂ ਪਿਆ ਨਹੀਂ ਤਾਂ ਮੈਂ ਇਹਨਾਂ ਨੂੰ ਨਾ ਚਾਹ ਕੇ ਤੇ ਨਿਕਲ ਜਾਣਾ ਵੇਖ ਲਵੀਂ ਮੋੜ ਨਾ ਯਾਰ, ਫਟਾਈ ਖਰਾ ਖੈਰ ਤੇ ਹੁਣ ਫਟਾਵਣ ਕਰ ਤੂੰ ਇਹ ਮਸਵੇ ਦੇ ਰਾਣ ਦੇ ਮੈਂ ਨਕਲ ਮੁੰਡੂ ਰਾਣਾ ਹੀ ਕੋਈ ਨਹੀਂ ਉਹ ਚਗਾਲਾ ਇਹ ਨਾ ਕਰ ਸਵਾਣੀ ਤਾਂ ਲੈ ਕੇ ਤੈਨੂੰ ਹੁਣ ਪਿਛਲੇ ਪਾਰੇ ਕਿ ਤੂੰ ਢੀਮਣੀ ਵੇ ਇਹ ਤਾਂ ਲਈ ਜਾ ਜਿਹੜੀ ਆਈ ਨਾਗ ਉਹ ਯਾਰ ਮੋੜ ਗਿਓ ਮੋ ਸਾਲਾ ਮੇਰਾ ਬਹੁਤ ਤੱਤਾ ਹੋਇਆ ਓਏ ਖਲੇ ਉਹ ਤੱਤੋ ਹੋਇਆ ਤਾਂ ਠਰ ਗਿਓ ਸੀ ਆ ਗਈ ਸੇ ਤੂੰ ਸਵਾਣੀ ਦੇ ਅੱਗੇ ਪਿੱਛੇ ਹੋ ਬਸ ਉਹਨੂੰ ਐਂਡ ਤੇ ਚਾੜ ਉਹ ਚੜ ਗਈ ਤਾਂ ਮੋੜੇ ਤਾਂ ਨਾ ਬੋਲ ਸੇ ਇਹ ਗਏ ਪੱਕੀ ਗੱਲ ਹੈ ਉਹ ਸਾਖਣਾ ਵੀ ਨਿਕਲੋ ਇੱਥੋਂ ਆਹ ਗੱਲ ਤੋਂ ਸਹੀ ਕੀਤੀ ਹੈ ਉਹ ਜਿਹੜਾ ਦੋ ਤੂੰ ਤਰੋਵਾਂ ਤੂੰ ਡਰਦਾ ਵਦਾ ਉਹਨਾਂ ਨੂੰ ਉਹ ਇੱਕੋ ਸਵਾਣੀ ਦੇ ਉਹਨੂੰ ਅੱਗੋਂ ਬੈਠੇ ਪਿੱਛੇ ਹੁੰਦਾ। ਸਵਾਣੀ ਗੱਲਾਂ ਦੀ ਭੁੱਖੀ ਹੁੰਦੀ ਗੱਪਾਂ ਮਾਰ ਉਹਦੇ ਨਾਲ ਤੇ ਇੱਥੋਂ ਸਿਵਾ ਮੇਰਾ ਹੈ ਕੋਈ ਨਾ ਸੀਰੀਅਸ ਐਂ ਹੀ ਉਹਨੂੰ ਤਾਰ ਦੇ ਉਹਨੂੰ ਆਖੀ ਬਈ ਸਿਰਫ ਤੇ ਗੱਲ ਸੁਣੇ ਨਾ ਬਈ ਤੇਰੀ ਵਜ੍ਹਾ ਤੋਂ ਇਹਨਾਂ ਦੋਹਾਂ ਦੀਆਂ ਵੀ ਕੋਲ ਬੇਇੱਜ਼ਤੀਆਂ ਕਰਾਂਦਾ ਬਣਾ ਤੇ ਮੈਨੂੰ ਇਹ ਤੇਰੇ ਨਾਲ ਪਿਆਰ ਇਤਨੀ ਗੱਲ ਕਰਨੀ ਹੈ ਗੱਲ ਤਾਂ ਗੱਲ ਸੁਣ ਉਹਨੂੰ ਆਖੀ ਬਈ ਜਿਤਨੀ ਫਕੀਂਦੀਆਂ ਹੀ ਨਹੀਂ ਨਾ ਪੱਕ ਜਾਵੇ ਸਵਾ ਤੇ ਹੁਮਣੀ ਗੱਲ ਸਹੀ ਹੈ ਚੱਲ ਠੀਕ ਹੈ ਉਹ ਇੱਕਾ ਇਨਸਾਨ ਬਣ ਜਾਵੇ ਖਾਂ ਤੇ ਮੈਂ ਦੋਆਂ ਗੱਲ ਦੇ ਨਹੀਂ ਮੂੰਹ ਵੱਲ ਕੋਈ, ਵੇਖਣ ਦੀ ਲੋੜ ਕਾਇਨ ਲੋ ਬਾਵੇਂ ਪੈਰ ਨਪਣੇ ਪੰਨੇ ਤੂੰ ਹੀ ਨਹੀਂ ਜਾਣਾ ਇਸ ਗੱਲ ਤੋਂ ਤੂੰ ਉਸੇ ਉਹਨੂੰ ਆਖਣਾ ਈ, ਤੇ ਤੁਸੀਂ ਵਾ ਮੈਂ ਨਾ ਵੇਖਾਂ ਮੈਨੂੰ ਹਨੇਰਾ ਹੋ ਜਾਂਦਾ ਐਂ ਗੱਲ ਕਰ ਚੱਲ ਠੀਕ ਬੜਾ ਗੱਲ ਹੀ ਕੋਈ ਨਹੀਂ ਤੂੰ ਐ ਯਰਕਦਾ ਵਦੋਂ ਐਂ ਨਾ ਜਾਵਣਾ ਮੈਂ ਉਹ ਚਾਚਾ ਮੰਮਾ ਬਤਾ ਉਹ ਤਾਂ ਗਿਆ ਹੋਇਆ ਹੀ ਸ਼ਹਿਰ ਉਹ ਆਪਣੀ ਧੀ ਨੂੰ ਕੱਪੜੇ ਛਪੜੇ ਲਾਏ ਦੇਣੇ ਆਸੂ ਤੇ ਨਾਲ ਹੋਰਾ ਤੇ ਸਾਰੀ ਗੱਲ ਸੁਣ ਦੇਣਾ ਸਹੀ ਹਾਂ ਭਾਈ ਮੁੰਬਈ ਸੇ ਤਾਂ ਨਹੀਂ ਕਿਤੇ ਵੇਖਿਆ ਨਹੀਂ ਕੋਈ ਨਹੀਂ ਵੇਖਿਆ ਮੇਰਾ ਲੰਦਾ ਤਾਂ ਮੈਂ ਤੁਹਾਨੂੰ ਫੋਨ ਨਾ ਕਰ ਦੇਣਾ ਤੇ ਤੂੰ ਬਹੁਤ ਕਿਤੇ ਉਹਨੇ ਵੇਖਿਆ ਸਾਦੇ ਹੋ ਗਏ ਕੋਈ ਨੀ ਡਿੱਠਾ ਉਹਨੂੰ ਮੁੱਲ ਮੱਥੇ ਹੀ ਕੋਈ ਨੂੰ ਕੋਈ ਲੱਗਾ ਮੱਥੇ ਮੁੱਤੇ ਲੱਗਾ ਕਮਾਲ ਹੈ ਭਾਈ ਐ ਪਤਾ ਕੋਈ ਨੀ ਲੱਗਦਾ ਪਿਆ ਮੈਂ ਤਾਂ ਸੇ ਚੂ ਸਾਹ ਡੁੱਡਿਆ ਕੱਖ ਸਮਝ ਕਾਇ ਨਹੀਂ ਉਹਦੀ ਲੱਗਦੀ ਪਈ ਮੈਂ ਕਿਹੜੇ ਪਾਸੇ ਲੱਗ ਗਿਆ ਹਾਂ ਮੈਨੂੰ ਸ਼ੱਕ ਆ ਵੀ ਤੁਹਾਡੇ ਕਿਤੇ ਮੱਥੇ ਲੱਗਾ ਸੀ ਜਾਂ ਤੁਹਾਡੇ ਨਾਲ ਵਗ ਗਿਆ ਸੀ ਵੀ ਤੁਸੀਂ ਉਹਨਾਂ ਸਲਾਮ ਦੁਆ ਬੇਲੀ ਸ਼ੈਲੀ ਉਹਨਾਂ ਦੇ ਬਣੇ ਹੋਏ ਨਹੀਂ ਸਾਡੇ ਮੱਥੇ ਕੋਈ ਨੀ ਲੱਗਾ ਹਲਾ ਹਾਂ ਕੋਈ ਨਹੀਂ ਮੇਰਾ ਪੁੱਤ ਇਹ ਨਸ਼ੋਰਾ ਨੇ ਮੈਂ ਸਦਾਇਆ ਇਹ ਨੰਦਾ ਬੇਲੀ ਆ ਜੱਟ ਬੰਦਾ ਉਠਿੰਦਾ ਤੇ ਇਹ ਪਹਿਲਾਂ ਸਾਡੇ ਤਾਂ ਮੱਥੇ ਹੀ ਕੋਈ ਨਹੀਂ ਲੱਗਾ ਤੇ ਤੂੰ ਕਿਉਂ ਪਰੇਸ਼ਾਨ ਹੈ ਖੈਰ ਹੈ ਘਰ ਆ ਜਾਂਦਾ ਮੈਂ ਢੂੰਡਦਾ ਨਹੀਂ ਪਤਾ ਨਵਾਬ ਲੱਦਾ ਕੋਈ ਲੱਦਾ ਘਰ ਬੈਠੇ ਤੇ ਨਹੀਂ ਨਾ ਪਤਾ ਲੱਗਦਾ ਤੁਸੀਂ ਵਾਂਝ ਕੇ ਉਹਦਾ ਪਤਾ ਕਰੋ ਨਾ ਉੱਠ ਕੇ ਹਲਾ ਠੀਕ ਹੈ ਮੈਂ ਪਤਾ ਕਰੇ ਨਾ ਨਵਾਬ ਆਇਆ ਕੋਈ ਨਹੀਂ ਆਇਆ ਦੱਸੇ ਨਾ ਤੈਨੂੰ ਇੱਥੇ ਬਹਿ ਆਓ ਮੇਰਾ ਪੁੱਤਰੋ ਹਾਂਜੀ ਤੂੰ ਕਿਹਦਾ ਆਪਣਾ ਵੱਡਾ ਬੈੜਾ ਕੀਤਾ ਇੱਕ ਸੋ ਬੈੜਾ ਨਹੀਂ ਕੀਤਾ ਤੂੰ ਜ਼ੁਲਮ ਕੀਤਾ ਮੈਂ ਕਿਹੜਾ ਜ਼ੁਲਮ ਕਰ ਲਿਆ ਹੁਣ ਸਾਡੇ ਇਲਾਕੇ 'ਚ ਇਹ ਰੀਤ ਕਾਈ ਨਹੀਂ ਚਾਟਾ ਮਾਰਨ ਦੀ ਯਾਲੂ ਉੱਥੇ ਜਵਾਈਆਂ ਨੂੰ ਮਾਰਨ ਦੀ ਉਹ ਅੱਗੂ ਬਦਤਮੀਜ਼ੀ ਨਹੀਂ ਕਰਦਾ ਪਿਆ ਹਾ ਇਹ ਦੱਸੋ ਉਹਦੀ ਬਦਤਮੀਜ਼ੀ ਨੂੰ ਵੇਖੀਏ ਜਿਹੜੀ ਕਾਰ ਅਸੀਂ ਕੀਤੀ ਖੋਤਿਆਂ ਪਿਓ ਪੁੱਤਰੋ ਦੇ ਨਾਲ ਅਸੀਂ ਉਹ ਕੋਈ ਨਹੀਂ ਵੇਂਦੇ ਪਏ ਆਪਣਾ ਆਪ ਹੈ ਠੀਕ ਹੈ ਉਹ ਜਵਾਈ ਹੈ ਸਾਡਾ ਉਹ ਮੈਨੂੰ ਵੀ ਪਤਾ ਹੈ ਪਰ ਘਰ ਜਵਾਈ ਜਿਹੜੇ ਹੁੰਦੇ ਨੇ ਨਾ ਉਹ ਰੱਖਣ ਬੜੇ ਔਖੇ ਹੁੰਦੇ ਨੇ ਮੋੜ ਵੀ ਉਹ ਸਾਡੀਆਂ ਸਾਰੀਆਂ ਬਰਦਾਸ਼ਤ ਕੀਤੀਆਂ ਮੇਰਾ ਪੁੱਤ ਜਵਾਈ ਨੂੰ ਕਦੀ ਵੀ ਨਾ ਚਾਟ ਕਦੀ ਵੀ ਨਾ ਮਾਰੋ ਭਾਵੇਂ ਮੂੰਹ ਨਾਲ ਕੋ ਜਾਂਦੇ ਰਹੋ ਫਰਜ਼ ਕੀਤਾ ਮੈਂ ਸ਼ਾਦੀ ਪੇ ਕਰਦਾ ਤੇਰੀ ਤੂੰ ਵਗ ਜਾਣਾ ਸਹੁਰਿਆਂ ਨਾਲ ਸਮਾਨੀ ਦੇ ਮਗੇ ਤੇਰੇ ਨਾਲ ਇਹ ਆਕਾਰ ਕਰੀਏ ਜਿਹੜੀ ਤੂੰ ਤੇ ਮੈਂ ਕਰੰਦੇ ਪਿਆ ਭਲਾ ਤੂੰ ਕੀ ਆਖ ਸਕ ਮੈਂ ਤਾਂ 1 ਮਿੰਟ ਨਹੀਂ ਰਹਿਣਾ ਮੈਂ ਛੱਡ ਕੇ ਵਾਪਸ ਘਰ ਆ ਜਾਵਣਾ ਇਹਦਾ ਮਤਲਬ ਹੈ ਕਿ ਤੈਨੂੰ ਉਸ ਗੱਲ ਦੀ ਕਾਵੇ ਲੱਗੀ ਗੈਰਤ ਕੀਤੀ ਹੈ ਬਿਲਕੁਲ ਉਹ ਵੀ ਇਨਸਾਨ ਹੈ ਉਹਦੇ ਚ ਹੀ ਪੀਤਾ ਹੈ ਲੇਕਿਨ ਉਹ ਬਰਦਾਸ਼ਤ ਕਿਉਂ ਕਰਦਾ ਪਿਆ ਹੈ ਕਿ ਮੈਂ ਇਸ ਘਰ ਦਾ ਜਵਾਈ ਹਾਂ ਜੀ ਆ ਹੁਣ ਸਮਝ ਆਈ ਹੈ ਹੁਣ ਸਮਝ ਆਈ ਹੈ ਠੀਕ ਹੈ ਮੇਰਾ ਪੁੱਤ ਭਲਾ ਉਹਨੇ ਮੈਂ ਇਹ ਗੱਲ ਸੋ ਤੁਹਾਡੇ ਪੁੱਛਣ ਕਾਰਨ ਮੈਂ ਤੁਹਾਨੂੰ ਸਦਾਇਆ ਉਹਨੂੰ ਹੁਣ ਕਿਉਂ ਢੂਢੀਏ ਜਾ ਆ ਕੇ ਮੋਰਲੇ ਜਾਣੇ ਆ ਤੂੰ ਤੁਸੀਂ ਮੁੜ ਜਾਓ ਠੀਕ ਹੈ ਜੀ। ਤੇ ਅਸੀਂ ਮੁੜ ਦੋਵੇਂ ਨਾ ਉੱਠ ਕੇ ਉਹਦਾ ਪਤਾ ਕਰਨੇ ਆ ਡੁੱਟੇਨੇ ਆ ਉਹ ਲੜਾਈਆਂ ਬਿੜਾਈਆਂ ਘਰਾਂ ਚ ਹੁੰਦੀਆਂ ਰਹਿੰਦੀਆਂ ਗੱਲ ਸੁਣ ਤੇਰਾ ਹਾਂਜੀ। ਬੇੜਾ ਠਿੱਲੇ ਮੈਂ ਤਾਰੀਫ ਕਿਉਂ ਕੀਤੀ ਇਹਨਾਂ ਬੰਦਿਆਂ ਦੇ ਮੂੰਹ ਨੂੰ ਇਹ ਬੰਦੇ ਅਗਾ ਗੱਲਾਂ ਕਰਨਦੇ ਨੇ ਮੈਂ ਸਮਝ ਆ ਵੀ ਗਈ? ਤਾਂ ਆਈਆਂ ਅੱਖਾਂ ਕਿ ਕੀ ਹੋਇਆ ਬੈਠਾ ਇੱਕੇ ਵਾਰ ਏਡਾ ਰਹਿਮ ਦਿਲ ਕਿਵੇਂ ਹੋ ਗਿਆ ਓਏ ਓਏ ਇਹਨਾਂ ਬੰਦਿਆਂ ਦੇ ਮੂੰਹ ਨੂੰ ਅਸੀਂ ਵਸੇ ਵਿੱਚ ਬੈਠਿਆ ਇਹਨਾਂ ਗੱਲਾਂ ਜਾਂ ਬਾਹਰ ਕਰਨੀਆਂ ਉਹ ਤਾਂ ਪਿਓ ਪੋਤਰੀ ਐਵੇਂ ਦੇਣ ਜਵਾਈ ਨਾਲ ਆਕਾਰ ਕਰਨ ਦੇਣ ਇਹਨਾਂ ਨੂੰ ਤਾਂ ਨਾ ਪਤਾ ਲੱਗੇ ਨਾ ਭਲਾ ਹੁਣ ਮੇਰੀ ਸਲਾਹ ਉਠਿੰਦੇ ਆਏ ਹਾਂ ਉਹ ਨਵਾਬ ਨੂੰ ਢੂੜ ਕੇ
ਕੋਈ ਕਰੇਂਦਿਆ ਹੁੰਦਾ ਹਾਲ ਕਰੇਂਦਾ ਨਹੀਂ ਉਹਨੂੰ ਮੈਂ ਲੇਤਰਾ ਫੇਰਨਾ ਹੈ ਤੂੰ ਉਹ ਟੈਨਸ਼ਨ ਬਾਜੀ, ਹਾਂ, ਉਹਨੂੰ ਮੁੜ। ਬਣਾਈਏ ਨਹੀਂ ਨਾ ਉਹ ਛੋੜ ਹੀ ਘਾਟ ਨਹੀਂ ਟਿਕਦਾ ਅੱਜ ਹੁੰਦੀ ਮੁੜ ਖੈਰ ਕੋਈ ਨੂੰ ਹੁਣ ਉਹਨੂੰ ਇਤਨੇ ਦੇ ਉਹ ਨਿਕਲਿਆ ਮੋੜ ਤਾਂ ਬਲਕਿ 2 ਮਹੀਨੇ ਨਾ ਉਸੇ ਗਿਆ ਚਲੋ ਅੱਜ ਮੁੜ ਖੈਰ ਕੋਈ ਨੀ। अल्लाह ही खैर करे इतने ਕੀ दिन ਹਾਲ ਹੈ ਭਰਜਾਈ ठीक है ਚਾਚਾ ਵਦਾ ਹੈ को नहीं बता जगार ਤੇ ਮੁਬਸ਼ਰ ਕਬੜੇ ਹੋਇਆ ਘਰ घर कावड़िया को नहीं घर छोड़ के लगा गया घर को नहीं आंदा पे मैं बहुत परेशान ਉਹ ਤਰਾ ਚਾਰ ਦੇ ਹੋ ਗਏ ਨੇ ਉਹ ਪਿਛਲਾ ਬੰਨਾ ਨਹੀਂ ਉੱਥੇ ਮੈਂ ਟਕਰਿਆ ਜਾਂ ਤੇ ਪਿਆਂਦਾ ਜਾਂ ਮੈਂ ਤਾਂ ਦਾਣੇ ਦੀ ਗੋਲੀਆਂ ਖਾਵਾਂ ਮੈਂ ਆ ਫੋਨ ਦੇ ਖਿਆਲੇ ਅੱਗਾ ਲੱਗ ਗਿਓ ਮਟ ਕੇ ਉਹ ਬੁੱਢੀ ਜੀ ਦੋ ਦੇ ਮੇਰੇ ਖਿਆਲ ਕੋਈ ਨਾ ਰਿਹਾ ਹੁਣ ਤੋਂ ਯਾਦ ਕਰਾਇਆ ਤੇ ਇਹ ਦਾਣੇ ਵਾਲੀਆਂ ਗੋਲੀਆਂ ਘਰ ਉਹਦੇ ਰੱਖਣੀਆਂ ਦਾਣਿਆਂ 'ਚ ਰੱਖਣੀਆਂ नहीं ऐसे तो को नहीं दाने च रखनी गोलियां ਬਾ ਮੈਂ ਉਸ ਲੈ ਲਈਆਂ ਹੋਵੇਂ ਮੈਂ ਤਾਂ ਪੁੱਛਦਾ ਤੇ ਪਿਆ ओ को थोड़े से घर लड़ाई हो पई ਆਇਆ ਹੀ ਕੋਈ ਨਹੀਂ को नहीं ਤੇ घर ਫੋਨ आया ਤੇ ਰਬਤਾ ਛਾਪਤਾ को नहीं होया ਨੰਬਰ ਚੱਲਦਾ ਪਿਆ ਸੀ को नहीं पता ਜੀ ਦੇਖਿਓ ਉਹ ਠਹਿਰ ਤੇ ਜਾ ਹੁਣ ਮੈਂ ਤੇਰੀ ਗੱਲ ਕਰਾ ਲੈਣਾ ਕਿ ਕੋਈ ਨੂੰ ਗੱਲ ਕਰਨੀ करा छोड़ भला हो सिया ते अब्बे और ना दसी मेरी गाल करा ਪਹੁੰਚ ਭਾਈ ਇੱਕ ਗੱਲ ਆਈ ਕਾਂਡ ਵੀ ਸੁਣਦੀ ਏ ਆਂਦਾ ਵੀ ਉਸ ਪਿੱਛੇ ਸਾਰੀਆਂ ਮੁਸੀਬਤਾਂ ਕੱਟਦਾ ਵਦਾ ਬੇਇੱਜ਼ਤੀਆਂ ਵੀ ਕਰਾਂਦਾ ਪਿਆ ਮੈਨੂੰ ਉਹਦੇ ਨਾਲ ਪਿਆਰ ਹੀ ਮੈਂ ਤਾਂ ਆਖਿਆ ਛੱਡ ਦੇ ਪਰਾਂ ਹੈਲੋ ਕਿਦੇ ਕਿਦੇ ਕੀ ਬਣੇ ਬੜਾ ਕਿਹੜੇ ਹਸਪਤਾਲ ਹੈ ਕੋਈ ਦੱਸ ਤਾਂ ਸਹੀ ਉਹ ਗਾਬਰੀ ਖਲੋਤੀ ਤੇਰੇ ਘਰ ਦੀ ਕੋਲ ਖਲੋਤੀ ਹੈ ਮੈਨੂੰ ਇਸ ਗੱਲ ਤੋਂ ਨਹੀਂ ਪਤਾ ਮੇਰੇ ਨਾਲ ਕਰਦੀ ਹੈ ਨਾ ਕੋਈ ਉਹਦੇ ਨਾਲ ਮੇਰਾ ਸੰਗਾ ਹੈ ਮੈਂ ਉਹਨਾਂ ਦੀ ਵਾਸਤੇ ਪਹਿਲੇ ਵੀ ਮਰੇ ਹੋਇਆ ਹੁਣ ਤਾਂ ਮੈਂ ਮਾਰੀ ਜਾਵਣਾ ਉਹ ਗੱਲ ਸੁਣੇ ਨਾ ਮੇਰੀ ਗੱਲ ਸੁਣ ਕਮਲੀਆਂ ਗੱਲਾਂ ਨਹੀਂ ਕਿਤਨੀਆਂ ਖਾਦੀਆਂ ਨੇ ਉਹ ਗੱਲ ਸੁਣੋ ਤੇਰੇ ਉਹ ਗੱਲ ਨਹੀਂ ਕਰਿੰਦਾ ਪਿਆ ਪਿਆਂਦਾ ਮੈਂ ਕੋਈ ਨਹੀਂ ਇਹਦੇ ਨਾਲ ਗੱਲ ਕਰਨੀ मैं उन्हों आख हाँ। एक घर आवांज जिवें तू आख्या मैं इंज करे सा मैं तेरी हर गल मने सा मैं कोई अब्बे दी नहीं मनेंदी कोई भरावां दी ना हुण मैं ਉਹ तेरी ਸੁਣਦਾ मां। ਪਿਆ मैं तेरे तो बिना नहीं रह सकदी ਆਕਸੀਜਨ ਅੱਗੋਂ ਹਟਾਵੇਂ ਨਾ ਆਏ ਵੇ ਹੁਣ ਸੁਣ ਮੇਰੀ ਗੱਲ ਮੰਨਣੀ ਹੈ ਤੂੰ ਗਿਰਾ ਤੇ ਪਿਓ ਦੇ ਆਖੇ ਲੱਗ ਕੇ ਮੇਰੀ ਇਹ ਭੂਮੀ ਕਰਦੀ ਹੈ ਦੇ ਗਿਰਾ ਮੈਂ ਜਿਸ ਟਾਈਮ ਦਾ ਮਾਰਿਆ ਨਾ ਮੈਂ ਤੇ ਉਹਨਾਂ ਦੇ ਲੈਕ ਤਾਂ ਹੀ ਨਹੀਂ ਆ ਓਏ ਉਹ ਰੋਂਦੀ ਪਈ ਏ ਨਹੀਂ ਨਹੀਂ ਸਹੀ ਰੋਂਦੀ ਪਈ ਏ ਸੱਚੀ ਅੱਛਾ ਗੱਲ ਸੁਣ ਉਹਨੂੰ ਜੇ ਆਖ, ਗੱਲ ਸੁਣ ਜੇ घर आवांज एक बारी ਹਾਂ घर आवांज जिवें उस आख्या सी इंज कर सांदे ਗੱਲ ਸੁਣ ਔਖਿਆ ਸੌਖਿਆ ਨਾ ਹੈ ਤੇ ਤੂੰ ਕੋਈ ਨਾ ਰਲਕੀ ਹੁਣ ਆਕਸੀਜਨ ਅੱਗੋਂ ਹਟਾਵੇਂ ਨਾ ਉਹ ਰਹਿ ਕੇ ਘਰ ਆ ਜਾ ਉਹ ਪਿਆਂ ਦੀ ਮੇਰੇ ਮਾਂ ਪਿਓ ਭਰਾ ਤੇ ਪਿਓ ਦੀ ਟੈਨਸ਼ਨ ਕੋਈ ਨਹੀਂ ਮੈਂ ਲੈ ਕੇ ਜਾਵਣਾ ਤਾਂ ਮੈਂ ਲੈ ਕੇ ਵਗ ਜਾ ਨਹੀਂ ਤਾਂ ਉਹਨਾਂ ਨੂੰ ਕਾੜ ਸੱਟਦੇ ਆ ਤੁਹਾਡੇ ਆਪਣਾ ਨਹੀਂ ਰਕਬਾ ਤੇਰੇ ਹਿੱਸੇ ਦੇ 17 18 ਕਿੱਲੇ ਹੁੰਦਾ जमीन सारी जायदाद मेरे नाम है मैं मालक हां ताई वास्ते ਅਸੀਂ ਉਹ ਇਹਨੂੰ ਘਰ ਚਗਲਾ ਜਵਾਈ ਸਾਲੇ ਦੀ ਵੀ ਜਾਇਦਾਦ ਇਸੇ ਕੋਲ ਈ ਔਰ ਹਟੋ ਉਹ ਜਾਇਦਾਦਾਂ ਦੀ ਉਹ ਵੇਖ ਲੈ ਪੈਂਦੇ ਮੈਂ ਜਾਇਦਾਦਾਂ ਦੀ ਕੋਈ ਨਾ ਲੋੜ ਵੀ ਤੇਰੀ ਲੋੜ ਹੈ ਉਹਨੂੰ ਆਖ ਮੈਂ ਤੇਰੇ ਵਾਸਤੇ ਬਹੁਤ ਪਰੇਸ਼ਾਨ ਆ ਓਏ ਔਰਾਂ ਆ ਜਾ ਹੁਣ ਤੱਤਾ ਲੋ ਬਈ ਸੱਟ ਮਾਰੋ ਪੈਂਦਾ ਮੈਂ ਡਾਕਟਰ ਕੋਲ ਦਵਾਈ ਲਿਖਾ ਲਵਾਂ ਹਮਦਾ ਵੇ ਬੋਤਲ ਲੱਗੀ ਹੋਈ ਹੈ ਵਗ ਗਈ ਏ ਮਰੀਜ਼ ਵਗ ਗਈ ਮੱਠਾ ਬੋਲੋ ਨਾਲ ਵਾਲੇ ਕਮਾਨ ਦੇ ਚੈ ਉਹ ਸੁਣ ਲਿਆ ਨਾ ਤੂੰ ਸਕਣਾ ਇਦੂ ਪੇ ਬੋਲਦਾ ਹਾਂ ਵਗ ਗਈ ਏ ਗੱਲ ਸੁਣ ਹੁਣ ਆ ਕੇ ਲੈ ਜਾ ਉਹ ਰਾਂ ਨਿਕਲਣ ਦੀ ਗਾਰ ਹਾਂ ਚੂਕਾ ਛੱਡ ਮੇਰਾ ਵਿੱਚੋਂ ਫੋਨ ਪੇ ਆਉਂਦਾ ਹੈ ਸ਼ਰਮੀਲੀ ਖੈਰ ਹੀ ਨਾ ਕਿਵੇਂ ਲੈਣਾ ਪਿਆ ਹੁੰਦਾ ਜੀ
ਮੇਰੀ ਸਵਾਣੀ ਹੈ ਜਿਵੇਂ ਮਰਜ਼ੀ ਨਾ ਲਵਾਂ ਤੂੰ ਤਮੀਜ਼ ਕੌਣ ਨਾਲ ਹੁੰਦਾ? ਨਾ ਲਿਆ ਉਹ ਕਰ। ਚੱਲ ਚੁੱਪ ਕਰ। ਮੈਂ ਤੈਨੂੰ ਧਰਨੀ ਹੈ ਤੂੰ ਮੋੜ ਕੋ ਬਦਤਮੀਜ਼ੀ ਕਰਦਾ ਪਿਆ। ਉਹ ਖਲੋ ਵਕਤ ਵਗ ਗਿਆ ਏ ਧਰਨ ਵਾਲਾ। ਉਹ ਤੂੰ ਕਿਹੜੇ ਟੁਰੀ ਖਲੋਤੀ ਨਾਲ? ਚੱਲ ਸ਼ਰਮੀ ਕਿਤੇ ਜਾਵੇਂ ਤੂੰ? ਤੂੰ ਕੌਣ ਹੁੰਦਾ? ਸਵਾਣੀ ਮੇਰੀ ਏ, ਮੇਰਾ ਜੀ ਦੇ ਦਿਲ ਕਰੇ ਲੈ ਜਾਵਾਂ। ਤੂੰ ਸਪਰਨਾ ਮੈਂ ਕੇ ਹੁੰਦਾ ਵਿਰਾ ਬਿਰਾ ਹੈ ਤਾਂ ਕੋਈ ਨਹੀਂ ਅਸ ਤੈਨੂੰ ਨਿਕਾਹ ਦੇ ਵਿੱਚ ਲਿਖਾ ਕੇ ਇੱਥੇ ਆਪਣੇ ਆਖਦੀ ਆਂਦੀ ਪਈ ਆ ਤੂੰ। ਉਹ ਮੇਰਾ ਖਾਵਾਂ ਦੇ ਮੇਰੇ ਸਿਰ ਦਾ ਤਾਜ ਹੈ ਤੁਹਾਡੇ ਹੱਕ ਚ ਬਾਹਰ ਉਹ ਕੀ ਹੋ ਗਿਆ ਤੈਨੂੰ ਇੱਕੇ ਵਾਰੀ? ਮੈਨੂੰ ਕੁਝ ਉਹ ਤੇਰਾ ਦਿਮਾਗ ਠੀਕ ਹੈ? ਓਏ ਉਹਦਾ ਦਿਮਾਗ ਠੀਕ ਹੈ, ਤੇਰਾ ਓਏ ਦਿਮਾਗ ਮੱਠਾ ਨਹੀਂ। ਬੋਲੋ। ਉਹ ਬਸ ਕਰੋ। ਉਹ ਕੀ ਰੋਲਾ ਇਹਦੇ? ਉਹ ਤਾਂ ਕਿਹਦਾ ਕਿਉਂ ਆਇਆ ਤੂੰ? ਜਿਹਦੇ ਮਰਜ਼ੀ ਕੀ ਹੋਇਆ ਹੋਵਾਂ, ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ? ਓਏ ਆਈ ਤੇਰੇ ਮੂੰਹ में ਜ਼ਬਾਨ ਕਿਦੋਂ ਆ ਗਈ ਹੈ? ਕੌਣ ਤੇਰੇ ਮੱਥੇ ਲੱਗਾ ਤੇ ਤੂੰ ਕਿਵੇਂ ਖੋਤੀ ਛੋੜ ਚੱਲ ਚਲੀਏ। ਮੈਂ ਓਏ ਆਪਣੇ ਉਹਦਾ ਘਰ ਪਿੱਛਾ ਹਟੋ ਨਾ। ਵਾਲੇ ਨੂੰ ਪਈਆਂ ਹਾਂ? ਮੈਂ ਕੋਈ ਗੱਲ ਨਹੀਂ ਬਰਦਾਸ਼ਤ ਕਰ ਸਕਦੀ ਨਾ ਮੈਂ ਮੁਬਸ਼ਰ ਤੋਂ ਬਿਨਾ ਰਹਿ ਸਕਦੀ ਹਾਂ ਹੁਣ ਖਬਰਦਾਰ, ਬਸ਼ਰ ਤੋਂ ਬਗੈਰ ਤੂੰ ਨਹੀਂ ਰਹਿ ਸਕਦੀ। ਮੈਂ ਨਹੀਂ ਰਹਿ ਸਕਦੀ ਹੁਣ ਜੇ ਕਿਸੇ ਤੁਹਾਡੇ ਦੋਵਾਂ ਪਿਓ ਪੁੱਤਰਾਂ ਵਿੱਚੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਤਾਂ ਮੈਨੂੰ ਬੁਰਾ ਕੋਈ ਨਾ ਹੋਸੀ। ਅੱਗੇ ਬਹੁ ਕਰ ਲਿਆ ਤੁਸੀਂ ਨਾਲੇ ਇੱਕ ਹੋਰ ਗੱਲ ਸੁਣ ਲਿਓ, ਮੈਂ ਤੈਨੂੰ ਪਿਓ ਸਮਝਿਆ ਏ ਹਨਾ। ਤੁਹਾਡੇ ਘਰ ਇਸ ਤੂੰ ਰਹਿੰਦਾ ਪਿਆ ਬਈ ਮੇਰਾ ਅੱਗੂ ਪਿੱਛੂ ਕੋਈ ਨਹੀਂ, ਤੁਸੀਂ ਵੀ ਮੈਨੂੰ ਪੋਤਰ ਸਮਝੋ, ਪਰ ਤੁਸੀਂ ਮੈਨੂੰ ਪੋਤਰ ਕੀ ਸਮਝਣਾ ਆਈ ਜਾਂ ਇਸ ਮੈਨੂੰ ਵਿਰਾ ਕੀ ਸਮਝਣਾ ਆਈ? ਇਸ ਤਗਲੇ ਦੇ ਮੈਨੂੰ ਲੁੱਥੇ ਮਾਰਨੋ। ਮੈਂ ਨਾਲੇ ਇੱਕ ਗੱਲ ਹੋਰ ਸੁਣ ਲਿਓ, ਹਾਂ ਮੈਂ ਬੜਾ ਭੁੱਲਿਆ ਹਨਾ, ਕਿਸ ਤੂੰ ਬੋਲਾਂ? ਕਿਉਂਕਿ ਮੈਂ ਸੁਣਦਾ ਸਹੁਰੇ ਵੀ ਪਿਓ ਹੁੰਦੇ ਪਰ ਹਾਂ। ਤੁਸੀਂ ਮੈਨੂੰ ਪੋਤਰ ਨਹੀਂ ਬਣਾਇਆ। ਸਾਲੇ ਵੱਡੇ ਵਿਰਾ ਹੁੰਦੇ ਨੇ ਬਿਲਕੁਲ ਐਵੇਂ ਗੱਲ ਹਨਾ, ਲੇਕਿਨ ਉਸ ਵੀ ਵਿਰਾ ਮੈਂ ਨਹੀਂ ਸਮਝਿਆ। ਉਸ ਵੀ ਅਗਲੇ ਦੇ ਮੈਨੂੰ ਐਂ ਧੋਤਾ ਜਿਵੇਂ ਧੋਬੀ ਕੱਪੜੇ ਧੋਂਦੇ ਨੇ। ਨਾਲੇ ਇੱਕ ਗੱਲ ਹੋਰ ਸੁਣ ਲਿਓ, ਹਾਂ ਸਹੁਰੇ ਪਿਓਵਾਂ ਬਜਾ ਹੁੰਦੇ ਨੇ। ਬਿਲਕੁਲ ਐਵੇਂ ਗੱਲ। ਮੈਂ ਤੁਹਾਡੇ ਪੁੱਤਰ ਬਣਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਨਹੀਂ ਬਣਾਇਆ। ਅੱਗੂ ਜਿਹੜਾ ਸਾਲਾ ਹੈ ਸਾਲੇ ਵਿਰਾ ਹੁੰਦੇ ਨੇ ਤੇ ਇਸ ਮੈਨੂੰ ਵਿਰਾ ਨਹੀਂ ਸਮਝਿਆ। ਅਗਲੇ ਦੇ ਇਸ ਮੈਨੂੰ ਐਂ ਧੋਤਾ ਜਿਵੇਂ ਧੋਬੀ ਕੱਪੜੇ ਧੋਂਦੇ ਨੇ। ਮੈਂ ਥੇ ਟੁਰਨ ਦੇ ਲਾਇਕ ਦਾ ਨਹੀਂ ਰਹਿ ਗਿਆ। ਲੇਕਿਨ ਮੁੜ ਵੀ ਮੈਂ ਤੁਹਾਡੀ ਕੱਲ ਵੀ ਇੱਜ਼ਤ ਕਰਦਾ, ਅੱਜ ਵੀ ਕਰਦਾ ਤੇ ਹਮੇਸ਼ਾ ਕਰਦਾ ਰਾਸਾਂ। ਲੇਕਿਨ ਹੁਣ ਅਸਾਂ ਇਸ ਘਰ ਰਹਿਣਾ ਕੋਈ ਨਹੀਂ। ਚੱਲ ਸ਼ਰਮੀ। ਬਸ਼ਰ ਪੁੱਤਰ ਨਾ ਇਹ ਨਾ ਤੁਸੀਂ ਜਾਓ। ਮੇਰਾ ਪੁੱਤ ਤੁਸੀਂ ਐਂ ਵਗ ਜਾਸੋ ਨਾ, ਮੇਰੀ ਅੱਖੇ ਵੇਖਣ ਜੋਗੀ ਇਹ ਆਦੀ ਹੈ ਤੇ ਜਿਹੜੀ ਗਲਤੀ ਹੋ ਗਈ ਉਹ ਮੇਰਾ ਪੁੱਤ ਸਾਨੂੰ ਮਾਫ ਕਰ ਛੱਡ ਤੇ ਤੁਸੀਂ ਇੱਥੇ ਰਹੋ। ਇਹ ਘਰ ਤੁਹਾਡਾ ਤੇ ਅੱਲਾ ਦਾ, ਸਮਝ ਆ ਗਈ? ਤੁਸੀਂ ਇਸੇ ਗੱਲ ਦਾ ਹੀ ਨਜਾਇਜ਼ ਫਾਇਦਾ ਚਾਹਿਆ ਹੈ ਨਾ ਬਈ ਨਹੀਂ, ਮੁਬਸ਼ਰ ਤੂੰ ਦਾ ਸਾਡਾ ਕੋਈ ਪਿੱਛੇ ਵਿਰਾ ਕੋਈ ਹੈ, ਵੀ ਤੂੰ ਨਹੀਂ। ਮੇਰਾ ਵਿਰਾ ਹੈ, ਤੂੰ ਵਿਰਾ ਹੈ, ਆਪਣਾ ਵਿਰਾ ਹੈ ਯਾਰ, ਨਹੀਂ ਕਬੜਿੰਦਾ ਵਿਰਾ ਹੈ ਆਪਣਾ ਯਾਰ। ਠੀਕ ਉਸ ਹੈ, ਟਾਈਮ ਕਾਵੜੇ ਚਾਮੋ ਵਿਰਾ ਹੈ ਤੂੰ। ਜ਼ੁਲਮ ਕਰਦੇ ਰਹੇ ਆ, ਜ਼ਿਆਦਤੀ ਕਰਦੇ ਰਹੇ ਆ, ਹਾਲਾਂਕਿ ਸਾਡਾ ਹੱਕ ਨਾ ਬਣਦਾ, ਪਰ ਇਹ ਸ਼ੁਕਰ ਹੈ ਕਿ ਤੁਸੀਂ ਦੋਵਾਂ ਰਲ ਕੇ ਨਾ ਸਾਡੀ ਅੱਖੀ ਖੋਲ ਦਿੱਤੀਆਂ। ਬਈ ਜਿਹੜਾ ਘਰ ਜਵਾਈ ਹੁੰਦਾ ਹੈ ਨਾ, ਉਹ ਜਵਾਈ ਨਹੀਂ ਉਹ ਪੁੱਤਰ ਹੁੰਦਾ। ਕਿਉਂਕਿ ਜਿਸ ਵਕਤ ਧੀਆਂ ਦੇ ਛੜੀਏ ਨਾ, ਉਹ ਪੁੱਤਰਾਂ ਤੋਂ ਘੱਟ ਕੇ ਹੀ ਨਹੀਂ ਹੁੰਦੇ। ਲੇਕਿਨ ਮੈਨੂੰ ਅਹਿਸਾਸ ਹੋ ਗਿਆ ਕਿ ਵਾਕਿਆ ਮੈਂ ਵੀ ਗਲਤ ਆ ਤੇ ਤੂੰ ਵੀ ਮੈਂ ਵੀ ਗਲਤ ਗਲਤ ਆ। ਆ ਮੁਝੇ। ਚਾਚਾ ਜਵਾਈ ਤਾਂ ਪੁੱਤਰ ਬਣਨ ਦੀ ਕੋਸ਼ਿਸ਼ ਕਰਦੇ ਨੇ, ਹਾਂ ਲੇਕਿਨ ਅੱਗੂ ਇਹੋ ਜਿਹੇ ਸਾਲੇ ਹੋਵੇ ਨਾ ਜਾਂ ਇਹੋ ਜਿਹੇ ਸਹੁਰੇ ਬਿਲਕੁਲ ਐਵੇਂ ਤੇ ਗੱਲ ਹੈ। ਮੈਂ ਆਨਾ ਕਦੀ ਵੀ ਨਾ ਉਹ ਘਰ ਜਵਾਈ ਬਣੇ ਨੂੰ। ਚੱਲ ਸ਼ਰਮੀਲੀ। ਨਹੀਂ ਨਹੀਂ ਯਾਰ, ਨਾ ਮੇਰਾ ਪੁੱਤਰ ਬੜਾ ਤੂੰ ਵਿਰਾ ਹੈ ਆਪਣਾ, ਅਗਲੀ ਗਲਤੀ ਦੀ ਮਾਜ਼ਰਾ। ਤੂੰ ਵਿਰਾ ਹੈ ਆਪਣਾ, ਤੂੰ ਬੇਸ਼ੱਕ ਇੱਥੇ ਆ ਕੇ ਰਹੋ। ਹੁਣ ਇਹ ਗਲਤੀ ਨਹੀਂ ਹੁੰਦੀ, ਇਹ ਕੰਮ ਨਹੀਂ ਸੇ ਹੁਣ ਕਰੇਂਦੇ। ਮੈਂ ਤੈਨੂੰ ਪਹਿਲੇ ਵੀ ਵਿਰਾ ਸਮਝਦਾ ਤੇ ਹੁਣ ਵੀ ਸਮਝਦਾ, ਲੇਕਿਨ ਇਹ ਬਸ਼ਰ ਤੂੰ ਵਿਰਾ ਹੈ ਆਪਣਾ, ਤੂੰ ਕਿਤੇ ਵੀ ਨਹੀਂ ਜਾਣਾ, ਤੂੰ ਇੱਥੇ ਸਾਡੇ ਕੋਲ ਰਹਿਣਾ ਹੈ, ਸਾਡੇ ਨਾਲ ਰਲ ਕੇ ਰਹਿਣਾ ਇੱਥੇ ਹੀ ਹੈ। ਤੂੰ ਮੇਰਾ ਵਿਰਾ ਹੀ ਹੈ। ਮੈਂ ਤੇਰੀ ਪਹਿਲੂ ਵੀ ਇੱਜ਼ਤ ਕਰਦਾ ਹੁਣ ਵੀ ਕਰਦਾ, ਲੇਕਿਨ ਇਹ ਘਰ ਜਵਾਈ ਬਣ ਕੇ ਹੁਣ ਮੈਥੋਂ ਨਹੀਂ ਰਹਿੰਦਾ। ਇੱਕ ਤਾਂ ਲੋਕਾਂ ਦੇ ਤਾਨੇ ਤੁੱਕੇ ਹੀ ਮਾਰ ਗਤੇਂਦੇ ਨੇ ਤੇ ਦੂਆ ਇਹ ਗੱਲ ਚੰਗੀ ਵੀ ਨਹੀਂ ਬਈ ਸਹੁਰੇ ਦੇ ਘਰ ਰਹਿਣਾ ਚਾਹੀਦਾ ਜਵਾਈ ਨੂੰ। ਜਿਤਨਾ ਜਿਸ ਵੇਲੇ ਤੁਹਾਡਾ ਦਿਲ ਕਰੇ ਅਸੀਂ ਸੁੱਕੀ ਸਿੰਨੀ ਖਾ ਰਹੀ ਸਾਂ, ਕਿਰਾਏ ਤੇ ਰਹਿ ਲਈ ਸਾਂ, ਪਰ ਘਰ ਜਵਾਈ ਬਣ ਕੇ ਹੁਣ ਮੁਬਸ਼ਰ ਨਹੀਂ ਰਹਿੰਦਾ। ਮੁਬਸ਼ਰ ਕੋਲ ਮੇਰੀ ਗੱਲ ਸੁਣ, ਘਰ ਜਵਾਈ ਤੁਸੀਂ ਬਿਲਕੁਲ ਨਾ ਬਣੋ। ਜਿਹੜੀ ਭੋਏ ਮੇਰੀ ਜਾਇਦਾਦ ਹੈ ਨਾ, ਆਹ ਦੋਸਤ ਦਾ ਤੇ ਆਹ ਮੇਰੀ ਧੀ ਦਾ, ਤੁਸੀਂ ਆਪਣਾ ਹੱਥ ਵੰਡ ਕੇ ਰੱਬ ਮੇ ਥਾਰ ਘੱਟ ਲਓ। ਆਪਣੇ ਘਰ ਰਵਿਆ ਹੈ, ਪਰ ਇਹ ਤਾਂ ਹੋਸੀ ਨਾ ਮੇਰੇ ਕੋਲ ਤਾਂ ਬੈਠੇ ਨੇ, ਆਪਣੇ ਹਿੱਸੇ 'ਚ ਰਵਿਆ ਹੈ। ਸਮਝ ਆ ਗਏ? ਚਾਚਾ ਉਹ ਤੁਹਾਡੀ ਗੱਲ ਠੀਕ ਹੈ। ਹਾਂ ਜਿਹੜੇ ਨਾ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਪਾ ਲਈ ਸਾਂ, ਕਿਸੇ ਦੀਆਂ ਜਾਇਦਾਦਾਂ ਤੇ ਮੈਥੋਂ ਨਹੀਂ ਨਜ਼ਰ ਰੱਖੀਂਦੀ। ਸ਼ਾਬਾ ਮੇਰਾ ਪੁੱਤਰ ਸ਼ਾਬਾ। ਹੋ ਸਕੇ ਤੁਹਾਡਾ ਟਾਈਮ ਲੱਗੇ 100 ਬਿਸਮਿਲ੍ਲਾ ਤੁਸੀਂ ਸਾਡੇ ਕੋਲ ਲਵਿਆ ਹੈ ਵੀ ਰਵਿਆ ਹੈ ਵੀ ਤੇ ਤੁਹਾਡੀ ਮੋੜ ਵੀ ਉਵੇਂ ਇੱਜ਼ਤ ਕਰਸਾਂ ਜਿਵੇਂ ਪਹਿਲੂ ਕਰਦੇ ਆਸੇ ਤੇ ਦੁਆ ਦਿਵਿਆ। ਚੰਗਾ ਠੀਕ ਹੈ, ਲੜਿਆ ਬੰਦੇ। ਚੰਗਾ ਮੇਰੇ ਅੱਲਾਹ ਪਾਕ ਤੁਹਾਡਾ ਘਰ ਬਣਾਵੇ, ਠੀਕ ਹੈ ਅੱਲਾਹ ਭਾਈ, ਪਾਕ ਰੱਬ ਤੁਹਾਨੂੰ ਕਾਮਯਾਬ ਕਰੇ ਮੇਰਾ ਪੁੱਤ। ਆਮੀਨ। ਠੀਕ ਹੈ। ਇਹ ਤਾਂ ਬੜਾ ਮਾੜਾ ਨਹੀਂ ਹੋਇਆ।
ਮੇਰਾ ਪੁੱਤਰੋ, ਇਹ ਸਾਨੂੰ ਮਾੜਾ ਨਹੀਂ ਹੋਇਆ, ਇਹ ਬਹੁਤ ਚੰਗਾ ਹੋਇਆ। ਕਿਉਂ ਕਿ ਸਾਡੀਆਂ ਅੱਖੀਂ ਉਹ ਖੋਲ ਕੇ ਗਏ ਦੋਵੇਂ ਬੰਦੇ। ਅਗਰ ਹਰ ਜਵਾਈ ਇਸ ਤਰ੍ਹਾਂ ਸਮਝਾਈ ਰੱਖੇ ਨਾ ਆਪਣੇ ਜਵਾਈ ਨੂੰ ਜਾਂ ਆਪਣੇ ਸਾਲੇ ਨੂੰ, ਤਾਂ ਉਮੀਦ ਮੈਨੂੰ ਹੈ ਕਿ ਕੋਈ ਘਰ ਖਰਾਬ ਨਾ ਹੋ ਸੀਗੀ। ਉਹਨਾਂ ਠੀਕ ਕੀਤਾ ਮੇਰਾ ਪੁੱਤਰ।